ਤੁਸੀਂ ਕਾਫੀ ਵਾਰੀ ਜਿਹੜਾ ਜੋ ਕੁਝ ਸਾਡੇ ਸਿੱਖ ਧਰਮ ਦੇ ਵਿੱਚ ਜਾਂ ਸਿੱਖ ਪੰਥ ਦੇ ਵਿੱਚ ਕੁਝ ਵਿਵਾਦ ਚੱਲ ਰਹੇ ਸੀ ਉਹਨਾਂ ਉੱਪਰ ਕੁਝ ਟਿੱਪਣੀਆਂ ਕੀਤੀਆਂ, ਆਪਣੇ ਵਿਚਾਰ ਆ ਜਿਹੜੇ ਸੰਗਤ ਨਾਲ ਸਾਂਝੇ ਕੀਤੇ। ਕੀ ਸੀ ਉਹ ਵਿਵਾਦ, ਕਿਸ ਤਰੀਕੇ ਨਾਲ ਉਸ ਚੀਜ਼ ਨੂੰ ਵਿਵਾਦ ਬਣਾ ਦਿੱਤਾ ਗਿਆ, ਜਾਂ ਤੁਸੀਂ ਕੀ ਗੱਲ ਕਹਿਣਾ ਚਾਹੁੰਦੇ ਸੀ? ਮੇਰਾ ਜਿਹੜਾ ਇੱਕ ਰੂਬਰੂ ਹੋਣ ਦਾ ਮੇਨ ਕਾਰਨ ਸੀ ਉਹ ਇਹ ਸੀ ਵੀ ਇਹ ਕੋਈ ਛੋਟੀ ਗੱਲ ਨਹੀਂ ਹੈ। ਜੇ ਪਾਵਨ ਸਰੂਪ ਨਹੀਂ ਲੱਭ ਰਹੇ ਤਾਂ ਉਹ ਕਿੱਥੇ ਗਏ? ਗਲੀਆਂ 'ਚ ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਖਿਲਾਰੇ ਗਏ, ਤੇ ਜੇ ਅਸੀਂ ਉਹਦੇ ਇਨਸਾਫ ਦੀ ਮੰਗ ਕਰਦੇ ਹਾਂ ਸਾਡੇ ਤੇ ਗੋਲੀਆਂ ਚਲਾਉਂਦੇ ਆ। ਜੀ ਸਦਕੇ ਕਰਨ, ਜਿੰਨੀਆਂ ਮਰਜ਼ੀ ਕਾਨੂੰਨੀ ਕਾਰਵਾਈਆਂ ਕਰਨ, ਅਸੀਂ ਆਪਦੀ ਆਵਾਜ਼ ਬੰਦ ਨਹੀਂ ਕਰਾਂਗੇ। ਅਸੀਂ ਆਪਦੇ ਲੋਕਾਂ ਲਈ ਲੜਦੇ ਰਹਾਂਗੇ, ਸਾਡੇ ਇਸ਼ਟ ਲਈ ਲੜਾਂਗੇ, ਆਪਦੀ ਕੌਮ ਲਈ ਲੜਾਂਗੇ, ਤੇ ਸਾਡੀ ਜਿਹੜੀ ਆਈਡੈਂਟੀਟੀ ਆ ਉਹਦੇ ਲਈ ਵੀ ਲੜਾਂਗੇ। ਕੀ ਆਉਣ ਵਾਲੇ ਸਮੇਂ 'ਚ ਦੀਪ ਸਿੱਧੂ ਰਾਜਨੀਤੀ ਜਾ ਰਿਹਾ? ਜਿਹੜੀ ਮਰਜ਼ੀ ਰਵਾਇਤੀ ਪਾਰਟੀ ਲਾ ਲਓ, ਅਕਾਲੀ ਦਲ ਹੋਵੇ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਆਪ ਹੋਵੇ, ਹਰ ਬੰਦਾ ਦਿੱਲੀ ਤੋਂ ਆਪਰੇਟ ਕਰ ਰਿਹਾ। ਜੇ ਦਿੱਲੀ ਤੋਂ ਆਪਰੇਟ ਹੋਊਗਾ, ਮੇਰਾ ਜਵਾਬ ਤਾਂ ਇਹੀ ਆ ਵੀ ਅਸੀਂ ਉਹਨਾਂ ਨਾਲ ਇੱਕ ਕਦਮ ਵੀ ਨਹੀਂ ਤੁਰ ਸਕਦੇ। ਕੀ ਹਕੂਮਤ ਦੀ ਗੱਲ ਕਰਦੇ ਆ, ਕਿਹੜੀ ਰਵਾਇਤੀ ਪਾਰਟੀਆਂ ਦੀ ਗੱਲ ਕਰਦੇ? ਇਹਨਾਂ ਦਾ ਤਾਂ ਖੰਡਨ ਕਰੋ। ਹੁਣ ਇਹਨਾਂ ਨੂੰ ਤਾਂ ਕਹੋ ਬਸ ਹੁਣ ਛੁੱਟੀ ਤੇ ਜਾਓ। ਇਹਨਾਂ ਨੇ ਪੈਸੇ ਪੂਸੇ ਬਹੁਤ ਬਣਾ ਲਏ, ਇਹਨਾਂ ਦੇ ਫਾਰਮ ਹਾਊਸਿਸ ਵੀ ਆ, ਇਹਨਾਂ ਕੋਲੇ ਬਾਹਰ ਪ੍ਰਾਪਰਟੀਆਂ ਵੀ ਆ। ਇਹਨਾਂ ਨੂੰ ਕਹੋ ਇੰਜੋਏ ਕਰੋ ਜਾ ਕੇ। ਹੁਣ ਆਪਾਂ ਨੂੰ ਰਾਜਨੀਤੀ ਵੀ ਬਦਮਾਸ਼ੀ ਵਾਂਗੂ ਹੀ ਕਰਨੀ ਪੈਣੀ ਹੈ, ਹਿੱਕ ਦੇ ਜ਼ੋਰ ਤੇ। ਬੜਾ ਫਰਕ ਆ ਜੀ ਤੁਹਾਡੇ ਤੇ ਸਾਡੇ 'ਚ। ਤੁਸੀਂ ਚਾਂਦੀ ਦਾ ਚਮਚਾ ਮੂੰਹ 'ਚ ਲੈ ਕੇ ਜੰਮੇ ਹੋ ਤੇ ਅਸੀਂ ਕਚੀਚੀ ਲੈ ਕੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਸਭ ਤੋਂ ਪਹਿਲਾਂ ਤੁਸੀਂ ਇਹ ਡਾਇਲੌਗ ਦੇਖ ਕੇ ਤਾਂ ਸਮਝ ਹੀ ਗਏ ਹੋਗੇ ਕਿ ਅਸੀਂ ਕਿਹਨਾਂ ਨੂੰ ਤੁਹਾਡੇ ਰੂਬਰੂ ਕਰਾ ਰਹੇ ਹਾਂ। ਜੀ ਹਾਂ, ਬਿਲਕੁਲ। ਅੱਜ ਸਾਡੇ ਨਾਲ ਮੌਜੂਦ ਨੇ ਦੀਪ ਸਿੱਧੂ, ਜੋ ਕਿ ਜੋਰਾ 10 ਨੰਬਰੀਆ ਫਿਲਮ ਦੇ ਨਾਲ ਬਹੁਤ ਚਰਚਾ ਦੇ ਵਿੱਚ ਆਏ ਤੇ ਉਹਨਾਂ ਵੱਲੋਂ ਬਹੁਤ ਹੀ ਸ਼ਾਨਦਾਰ ਕਿਰਦਾਰ ਇਸ ਫਿਲਮ ਦੇ ਵਿੱਚ ਨਿਭਾਇਆ ਗਿਆ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਇੰਡੋਜ਼ ਟੀਵੀ ਆਸਟ੍ਰੇਲੀਆ ਤੇ। ਸਵਾਗਤ ਹੈ ਜੀ ਤੁਹਾਡਾ, ਤੁਸੀਂ ਸਾਨੂੰ ਸਮਾਂ ਦਿੱਤਾ। ਸਤਿ ਸ਼੍ਰੀ ਅਕਾਲ ਬਾਈ ਜੀ, ਥੈਂਕ ਯੂ ਸੋ ਮਚ। ਇਸ ਬਾਈ ਜੀ, ਤੁਹਾਡੇ ਤੋਂ ਪਹਿਲਾ ਸਵਾਲ ਮੈਂ ਇਹੀ ਕਰਨਾ ਚਾਹੂੰਗਾ ਕਿ ਪਿਛਲੇ ਦਿਨੀ ਤੁਸੀਂ ਜਿਹੜਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹੇ। ਹਾਂਜੀ। ਤੁਸੀਂ ਕਾਫੀ ਵਾਰੀ ਜਿਹੜਾ ਜੋ ਕੁਝ ਸਾਡੇ ਸਿੱਖ ਧਰਮ ਦੇ ਵਿੱਚ ਜਾਂ ਸਿੱਖ ਪੰਥ ਦੇ ਵਿੱਚ ਕੁਝ ਵਿਵਾਦ ਚੱਲ ਰਹੇ ਸੀ ਉਹਨਾਂ ਉੱਪਰ ਕੁਝ ਟਿੱਪਣੀਆਂ ਕੀਤੀਆਂ, ਆਪਣੇ ਵਿਚਾਰ ਆ ਜਿਹੜੇ ਸੰਗਤ ਨਾਲ ਸਾਂਝੇ ਕੀਤੇ। ਹਾਂਜੀ। ਤੇ ਉਹਨਾਂ ਵਿਚਾਰਾਂ ਨੂੰ ਲੈ ਕੇ ਕਿਤੇ ਨਾ ਕਿਤੇ ਇੱਕ ਵਿਵਾਦ ਵੀ ਜਿਹੜਾ ਖੜਾ ਹੋ ਗਿਆ ਸੀ। ਹਾਂਜੀ। ਥੋੜਾ ਜਿਹਾ ਉਹਦੇ ਬਾਰੇ ਜਾਣਨਾ ਪਾਉਂਗੇ ਕਿ ਕੀ ਸੀ ਉਹ ਵਿਵਾਦ, ਕਿਸ ਤਰੀਕੇ ਨਾਲ ਉਸ ਚੀਜ਼ ਨੂੰ ਵਿਵਾਦ ਬਣਾ ਦਿੱਤਾ ਗਿਆ, ਜਾਂ ਤੁਸੀਂ ਕੀ ਗੱਲ ਕਹਿਣਾ ਚਾਹੁੰਦੇ ਸੀ, ਉਹਦੇ ਬਾਰੇ ਥੋੜਾ ਜਾਣਨਾ ਪਾਓ। ਗੱਲ ਆਏ ਆ ਜੀ, ਮੈਂ ਕਦੇ ਵੀ ਕਿਸੇ ਵਿਵਾਦ 'ਚ ਵਿਸ਼ਵਾਸ ਨਹੀਂ ਰੱਖਦਾ। ਜੀ ਜੀ। ਮੈਨੂੰ ਹਮੇਸ਼ਾ ਇਸ ਗੱਲ 'ਚ ਸੰਪੂਰਨ ਵਿਸ਼ਵਾਸ ਆ ਵੀ ਵਿਵਾਦਾਂ 'ਚੋਂ ਕੁਝ ਨਹੀਂ ਨਿਕਲਦਾ। ਜੇ ਸੰਵਾਦ ਹੁੰਦਾ ਉਹਦੇ 'ਚੋਂ ਅਸੀਂ ਬਹੁਤ ਕੁਝ ਕੱਢ ਸਕਦੇ ਹਾਂ। ਜੀ। ਤਾਂ ਇਸ ਕਰਕੇ ਮੇਰਾ ਸਿਰਫ ਜਿਹੜਾ ਇੱਕ ਲਾਈਵ ਹੋਣ ਦਾ ਰੀਜ਼ਨ ਸੀ, ਜਾਂ ਮੈਂ ਜਦੋਂ ਰੂਬਰੂ ਹੁੰਨਾ ਸਾਡੇ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਦੇ ਨਾਲ, ਉਹਦਾ ਸਿਰਫ ਇੱਕ ਕੁਛ ਕਾਰਨ ਇਹ ਹੁੰਦੇ ਆ ਵੀ ਅਸੀਂ ਜਦੋਂ ਸਮਾਜ 'ਚ ਦੇਖਦੇ ਹਾਂ ਵੀ ਜਿਸ ਤਰ੍ਹਾਂ ਕਈ ਗੱਲਾਂ ਵਾਪਰ ਰਹੀਆਂ, ਕਈ ਵਰਤਾਰੇ ਵਾਪਰ ਰਹੇ ਆ, ਉਹਨਾਂ ਨਾਲ ਅਸੀਂ ਬਾਹਲੇ ਸੰਤੁਸ਼ਟ ਨਹੀਂ ਹਾਂ। ਤੇ ਫਿਰ ਕਿਤੇ ਨਾ ਕਿਤੇ ਆਪਦੇ ਜ਼ਮੀਰ ਨੂੰ ਜਗਾਉਣਾ ਪੈਂਦਾ, ਤੁਹਾਡੇ ਆਪਦੇ ਅੰਦਰੂਨੀ ਜਿਹੜੀ ਆਵਾਜ਼ ਆ ਉਹਦੀ ਗੱਲ ਸੁਣਨੀ ਪੈਂਦੀ ਆ, ਤੇ ਤੁਹਾਨੂੰ ਆਪਦੇ ਲੋਕਾਂ ਲਈ, ਆਪਦੀ ਧਰਤੀ ਲਈ, ਆਪਦੀ ਮਿੱਟੀ ਲਈ ਲੜਾਈ ਇੱਕ ਲੜਨੀ ਪੈਂਦੀ ਆ। ਸੋ ਮੇਰਾ ਜਜ਼ਬਾ ਸਿਰਫ ਉਹੀ ਸੀ। ਪਰ ਮੇਰਾ ਜਿਹੜਾ ਜਿਵੇਂ ਆਪਾਂ ਕਿਹਾ ਵੀ ਵਿਵਾਦ ਹੋ ਗਿਆ ਸੀ, ਮੈਂ ਜਿਹੜੇ ਪਾਵਨ ਸਰੂਪ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ, ਉਹ 267 ਸਰੂਪ ਮਿਸਿੰਗ ਸੀ ਜੀ, ਉਹ ਮਿਲ ਨਹੀਂ ਰਹੇ ਸੀ ਜੀ। ਤੇ ਜਦੋਂ ਅਸੀਂ ਇਹ ਸਾਰੀ ਇਸ ਵਰਤਾਰੇ ਨੂੰ ਜਾਂ ਇਸ ਅਣਗਹਿਲੀ ਨੂੰ, ਜਿਹੜੀ ਚਾਹੇ ਸ਼੍ਰੋਮਣੀ ਕਮੇਟੀ ਜਾਂ ਉਹਨਾਂ ਦੇ ਜਿਹੜੇ ਉੱਥੋਂ ਦੇ ਕਰਮਚਾਰੀ ਸੀ ਉਹਨਾਂ ਨੇ ਕੀਤੀ, ਮੁਲਾਜ਼ਮਾਂ ਨੇ ਕੀਤੀ, ਉਸ ਅਣਗਹਿਲੀ ਨੂੰ ਅਸੀਂ ਅੱਜ ਦੇ ਪੋਲੀਟੀਕਲ ਸਟਰਕਚਰ 'ਚ ਦੇਖਦੇ ਹਾਂ। ਉਹ ਪੋਲੀਟੀਕਲ ਸਟਰਕਚਰ ਚਾਹੇ ਸਾਡੇ ਪੰਜਾਬ ਦਾ ਹੋਵੇ, ਚਾਹੇ ਉਹ ਪੋਲੀਟੀਕਲ ਸਟਰਕਚਰ ਓਵਰਆਲ ਇੰਡੀਅਨ ਸਟੇਟ ਦਾ ਹੋਵੇ, ਤਾਂ ਸਾਨੂੰ ਸਾਡੇ ਤੇ ਹਮਲੇ ਹੁੰਦੇ ਨਜ਼ਰ ਆਉਂਦੇ ਆ। ਉਹ ਹਮਲੇ ਸਾਡੇ ਤੇ ਫਿਜ਼ੀਕਲੀ ਵੀ ਹੁੰਦੇ ਰਹੇ ਆ, ਉਹ ਵਿਚਾਰਧਾਰਕ ਹਮਲੇ ਵੀ ਹੁੰਦੇ ਰਹੇ ਆ, ਤੇ ਉਹ ਹਮਲੇ ਇੱਥੋਂ ਤੱਕ ਆ ਗਏ ਵੀ ਸਾਡੇ ਇਤਿਹਾਸ ਤੇ, ਸਾਡੀ ਐਜੂਕੇਸ਼ਨ ਤੇ, ਜਾਂ ਸਾਡੇ ਗਿਆਨ ਵਿਗਿਆਨ ਜਿਹੜਾ ਅਸੀਂ ਇੱਕ ਕੌਮੀਅਤ ਦੇ ਤੌਰ ਤੇ, ਅਸੀਂ ਖੇਤਰੀ ਕੌਮੀਅਤ ਤੌਰ ਤੇ ਗ੍ਰਹਿਣ ਕੀਤਾ,
ਤੇ ਹੁਣ ਉਹ ਹਮਲੇ ਸਾਡੇ ਗ੍ਰੰਥਾਂ ਤੱਕ ਪਹੁੰਚ ਗਏ ਤੇ ਜੇ ਉਹ ਹਮਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੱਕ ਆ ਗਏ ਆ, ਜਿਹੜੀ ਗੁਰੂ ਨਾਨਕ ਸਾਹਿਬ ਦੀ ਬਾਣੀ ਆ ਜਾਂ ਗੁਰੂ ਸਾਹਿਬਾਨਾਂ ਦੀ ਬਾਣੀ ਆ, ਤਾਂ ਉੱਥੋਂ ਤੱਕ ਆ ਗਏ, ਫਿਰ ਸਾਡੇ ਪੱਲੇ ਹੀ ਕੁਝ ਨਹੀਂ ਰਹਿਣਾ। ਸੋ ਮੇਰਾ ਜਿਹੜਾ ਇੱਕ ਰੂਬਰੂ ਹੋਣ ਦਾ ਮੇਨ ਕਾਰਨ ਸੀ ਉਹ ਇਹ ਸੀ ਵੀ ਇਹ ਕੋਈ ਛੋਟੀ ਗੱਲ ਨਹੀਂ ਆ, ਸਾਡੇ ਇਸ਼ਟ ਦੀ ਗੱਲ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਆ। ਜੇ ਪਾਵਨ ਸਰੂਪ ਨਹੀਂ ਲੱਭ ਰਹੇ ਤਾਂ ਉਹ ਕਿੱਥੇ ਗਏ, ਇਹਦੇ ਤੇ ਸਾਨੂੰ ਸਾਰੇ ਪੰਥ ਨੂੰ, ਜਿਹੜੇ ਲੀਡਰ ਆ ਸਾਡੇ ਸੰਸਥਾਵਾਂ ਦੇ ਮੁਖੀ ਆ, ਉਹ ਸਨਮੁਖ ਹੋ ਕੇ ਸਾਨੂੰ ਦੱਸਣ ਪੰਥ ਨੂੰ ਕਿੱਥੇ ਗਏ। ਇਸ ਤੋਂ ਬਾਅਦ ਇੱਕ ਬਿਆਨ ਵੀ ਨਿਕਲ ਕੇ ਸਾਹਮਣੇ ਆਉਂਦਾ ਜਿਹਦੇ ਵਿੱਚ SGPC ਦੇ ਪ੍ਰਧਾਨ ਸਾਹਿਬ ਆ ਇੱਕ ਖਾਸ ਕਰਕੇ ਤੁਹਾਡਾ ਨਾਮ ਲੈ ਕੇ ਕਾਨੂੰਨੀ ਕਾਰਵਾਈ ਦੀ ਗੱਲ ਕਰਦੇ ਆ। ਹਾਂਜੀ, ਕਾਨੂੰਨੀ ਕਾਰਵਾਈ ਦੀ ਗੱਲ ਕਰਨ ਕਹਿੰਦੇ ਆ ਕਿ ਅਸੀਂ ਜੋ ਇਸ ਤਰ੍ਹਾਂ ਬੋਲ ਰਹੇ ਨੇ, ਜੋ ਇਸ ਤਰ੍ਹਾਂ ਕਹਿ ਰਹੇ ਨੇ, ਉਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਵੀ ਕਰਾਂਗੇ। ਉਸ ਬਿਆਨ ਨੂੰ ਕਿੱਦਾਂ ਦੇਖਿਆ? ਦੇਖੋ ਇਹ ਉਹੀ ਗੱਲ ਆ ਵੀ ਜੇ ਅਸੀਂ ਇੰਡੀਅਨ ਸਟੇਟ ਆ ਜਿਹੜੀ ਸਾਡੀ ਜੀ, ਉਹਦੇ ਤੋਂ ਆਪਦੇ ਹੱਕਾਂ ਦੀ ਮੰਗ ਕਰਦੇ ਆ, ਖੇਤਰੀ ਹੱਕਾਂ ਦੀ ਮੰਗ ਕਰਦੇ ਆ ਜੀ, ਤੇ ਸਾਨੂੰ ਸੈਪਰੇਟਿਸਟ ਦਾ ਟੈਗ ਦੇ ਦਿੱਤਾ ਜਾਂਦਾ ਜਾਂ ਸਾਨੂੰ ਇਹ ਕਹਿ ਦਿੱਤਾ ਜਾਂਦਾ ਵੀ ਤੁਸੀਂ ਤਾਂ ਦੇਸ਼ ਲਈ ਖਤਰਾ ਹੋ ਜਾਂ ਤੁਸੀਂ ਖਾਲਿਸਤਾਨੀ ਹੋ। ਇਹ ਜਿਹੜੇ ਟੈਗ ਆ ਇਹ ਨੈਰੇਟਿਵ ਕ੍ਰੀਏਟ ਕੀਤਾ ਜਾਂਦਾ। ਉਵੇਂ ਹੀ ਜੇ ਅਸੀਂ ਆਪਦੇ ਲੋਕਾਂ ਜਾਂ ਆਪਦੇ ਜਿਹੜੇ ਸਾਡੇ SGPC ਦੇ ਪ੍ਰਧਾਨ ਆ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਜ਼ਿੰਮੇਦਾਰ ਹੋ, ਤੁਸੀਂ ਕਸਟੋਡੀਅਨ ਹੋ, ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਇੱਕ ਕਿਤਾਬ ਦੇ ਵਜ੍ਹਾ ਨਾਲ ਉਸ ਤੌਰ ਤੇ ਨਾ ਲਓ ਨਾ, ਇਹ ਸਾਡੇ ਲਈ ਸਾਡੇ ਇਸ਼ਟ ਦੀ ਗੱਲ ਆ। ਬਿਲਕੁਲ ਬਿਲਕੁਲ। ਤੇ ਤੁਸੀਂ ਤੁਹਾਡਾ ਜਵਾਬ ਦੇਣਾ ਬਣਦਾ। ਤੁਸੀਂ ਕਾਨੂੰਨੀ ਕਾਰਵਾਈ ਮੇਰੇ ਤੇ ਤਾਂ ਕਰੋ ਜੇ ਮੈਂ ਕੋਈ PIL ਫਾਈਲ ਕੀਤੀ ਹੋਵੇ ਤੇ ਉੱਥੇ ਜਾ ਕੇ ਤੁਹਾਡੇ ਤੋਂ ਕਾਨੂੰਨੀ ਮੈਂ ਕਾਰਵਾਈ ਮਤਲਬ ਜਾਂ ਤੁਸੀਂ ਤੁਹਾਡੇ ਤੋਂ ਕਾਨੂੰਨੀ ਜਵਾਬ ਮੰਗਦਾ ਹੋ। ਤੁਸੀਂ ਸਾਡਾ ਹੱਕ ਆ, ਸਾਨੂੰ ਗੁਰੂ ਨਾਨਕ ਸਾਹਿਬ ਨੇ 10ਵੇਂ ਪਾਤਸ਼ਾਹ ਨੇ ਇਹ ਬਖਸ਼ ਦਿੱਤੀ ਆ ਵੀ ਅਸੀਂ ਆਪਦੇ ਇਸ਼ਟ ਦੀ ਗੱਲ ਆ ਜਿਹੜੀ ਉਹ ਪੰਥ ਦੀ ਗੱਲ ਆ, ਪੰਥ ਦੇ ਸਾਹਮਣੇ ਲਿਆ ਸਕੀਏ ਜੀ। ਅਸੀਂ ਜਿਹੜੀ ਆਵਾਜ਼ ਉਠਾਉਣੀ ਸਾਡਾ ਹੱਕ ਆ, ਤੁਸੀਂ ਹੁਣ ਉਹਨਾਂ ਆਵਾਜ਼ਾਂ ਨੂੰ ਵੀ ਬੰਦ ਕਰੋਗੇ। ਸੋ ਇਸ ਕਰਕੇ ਉਹ ਕਾਨੂੰਨੀ ਕਾਰਵਾਈ ਜੀ ਸਦਕੇ ਕਰਨ, ਜਿੰਨੀਆਂ ਮਰਜ਼ੀ ਕਾਨੂੰਨੀ ਕਾਰਵਾਈਆਂ ਕਰਨ, ਅਸੀਂ ਆਪਦੀ ਆਵਾਜ਼ ਬੰਦ ਨਹੀਂ ਕਰਾਂਗੇ। ਅਸੀਂ ਆਪਦੇ ਲੋਕਾਂ ਲਈ ਲੜਦੇ ਰਹਾਂਗੇ, ਸਾਡੇ ਇਸ਼ਟ ਲਈ ਲੜਾਂਗੇ, ਆਪਦੀ ਕੌਮ ਲਈ ਲੜਾਂਗੇ ਤੇ ਸਾਡੀ ਜਿਹੜੀ ਆਈਡੈਂਟੀਟੀ ਆ ਉਹਦੇ ਲਈ ਵੀ ਲੜਾਂਗੇ। ਹੁਣ ਜਿਹੜੀ ਜਥੇਦਾਰ ਸਾਹਿਬ ਵੱਲੋਂ ਇੱਕ ਇਕੱਤਰਤਾ ਕੀਤੀ ਗਈ ਪੰਜੇ ਜਥੇਦਾਰਾਂ ਦੀ, ਉਸ ਤੋਂ ਬਾਅਦ ਉਹਨਾਂ ਵੱਲੋਂ ਜੋ ਫੈਸਲੇ ਲਏ ਗਏ ਉਹ ਫੈਸਲੇ ਜਿਹੜੇ ਪੰਥ ਦੇ ਰੂਬਰੂ ਕਰ ਦਿੱਤੇ ਗਏ। ਉਹਨਾਂ ਫੈਸਲਿਆਂ ਦੇ ਦੌਰਾਨ ਇੱਕ ਜਾਂਚ ਦੀ ਗੱਲ ਕਹੀ ਗਈ। ਜਿਹੜੇ ਸਰੂਪਾਂ ਦੀ, ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਗੱਲ ਕਰਦੇ ਸੀ, ਜਿੰਨੇ ਸਰੂਪ ਪਹਿਲਾਂ ਕਹੇ ਜਾ ਰਹੇ ਸੀ ਉਹ ਗਿਣਤੀ ਵੀ ਉਸ ਤੋਂ ਵੱਧ ਜਾਂਦੀ ਹੈ। ਉਸ ਤੋਂ ਬਾਅਦ ਇੱਕ ਕਾਰਵਾਈ ਵੀ ਕੀਤੀ ਜਾਂਦੀ ਹੈ। ਜਿਹੜੇ ਮੁਲਾਜ਼ਮ ਇਸ ਪੂਰੇ ਸਿਸਟਮ ਦੇ ਵਿੱਚ ਸ਼ਾਮਲ ਸੀ, ਜਿਨ੍ਹਾਂ ਨੂੰ ਇਸ ਸਿਸਟਮ ਦੇ ਰਾਹੀਂ ਕਿਤੇ ਨਾ ਕਿਤੇ ਦੋਸ਼ੀ ਪਾਇਆ ਗਿਆ, ਉਸ ਕਾਰਵਾਈ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਜੋ ਕਾਰਵਾਈ ਹੁਣ ਤੱਕ ਹੋਈ ਹੈ ਉਸ ਤੋਂ ਤੁਸੀਂ ਆਪਣੇ ਆਪ ਨੂੰ ਸੰਤੁਸ਼ਟ ਮਹਿਸੂਸ ਕਰਦੇ ਹੋ ਕਿ ਜਿਸ ਆਵਾਜ਼ ਨੂੰ ਤੁਸੀਂ ਚੱਕਿਆ ਸੀਗਾ ਉਸ ਆਵਾਜ਼ ਦਾ ਜੋ ਮਕਸਦ ਸੀ ਕੀ ਉਹ ਮਕਸਦ ਪੂਰਾ ਹੋ ਗਿਆ? ਦੇਖੋ ਮੈਨੂੰ ਐਂ ਲੱਗਦਾ ਵੀ ਉਹ ਮਕਸਦ ਤਾਂ ਪੂਰਾ ਨਹੀਂ ਹੋਇਆ ਜੀ। ਕਿਉਂਕਿ ਜੇ ਮਕਸਦ ਪੂਰਾ ਹੋਇਆ ਹੁੰਦਾ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਸੀ ਹੁਣ ਵੀ ਜੇ ਉਹ 267 ਸਰੂਪ ਆ ਉਹ ਹੁਣ ਜੇ 328 ਹੋ ਗਏ ਤਾਂ ਉਹ ਹੈ ਕਿੱਥੇ, ਗਏ ਕਿੱਥੇ? ਇਹਦਾ ਜਵਾਬ ਤਾਂ ਕਿਸੇ ਨੇ ਵੀ ਨਹੀਂ ਦਿੱਤਾ ਜੀ। ਜਦੋਂ ਤੁਸੀਂ ਜਾਂਚ ਕਰ ਰਹੇ ਹੋ, ਕੋਈ ਪੜਤਾਲ ਹੋ ਰਹੀ ਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਆਪਦੀ ਰਹਿਨੁਮਾਈ 'ਚ ਉਹ ਜਾਂਚ ਕਮੇਟੀ ਦੇ ਥਰੂ ਉਹ ਪੜਤਾਲ ਕਰਾ ਰਹੇ ਆ, ਤਾਂ ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਆ ਉਹ ਇਹ ਆ ਜੀ ਪਾਵਨ ਸਰੂਪ ਗਏ ਕਿੱਥੇ। ਪਰ ਉਹ ਜਾਂਚ ਤੋਂ ਬਾਅਦ ਤੁਸੀਂ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਉਹ ਦੇਖੋ। ਕੁਝ ਕਰਮਚਾਰੀਆਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਜੀ, ਕੁਝ ਕਰਮਚਾਰੀਆਂ ਜਾਂ ਮੁਲਾਜ਼ਮਾਂ ਦੇ ਜਿਹੜੇ ਅਗੇਂਸਟ ਫੌਜਦਾਰੀ ਮੁਕੱਦਮੇ ਵੀ ਦਰਜ ਹੋਣਗੇ ਜੀ, ਤੇ ਇਹ ਵੀ ਕਿਹਾ ਗਿਆ ਵੀ ਪੁਲਿਸ ਜਾਂਚ ਕਰੇ। ਹੁਣ ਇਹ ਪਹਿਲੀ ਵਾਰੀ ਹੋ ਰਿਹਾ। ਹਾਂਜੀ, ਇਹ ਕਦੇ ਪੰਥ ਦੇ ਜਿਹੜੇ ਮਸਲੇ ਸੀ ਉਹ ਪੁਲਿਸ ਜਾਂ ਕਿਸੇ CBI ਜਾਂ ਇਹਨਾਂ ਲੋਕਾਂ ਏਜੰਸੀਆਂ ਤੋਂ ਕਦੇ ਨਹੀਂ ਗਏ, ਉੱਥੇ ਤੱਕ ਗਈ ਸੀ ਗੱਲ। ਕਿਉਂਕਿ ਤੁਸੀਂ ਇਹ ਦੇਖੋ ਸਾਡੇ ਆਪਦੇ ਕੋਲੇ ਬੜੇ ਵਿਦਵਾਨ ਆ ਜਿਹੜੇ ਸਾਡੇ ਉਹ ਸਕਾਲਰਸ ਆ, ਉਹ ਵੀ ਬੈਠੇ ਆ। ਸਾਡੇ ਫੂਲਕਾ ਸਾਹਿਬ ਆ, ਸਾਰੇ ਪੰਥ ਨੂੰ ਮੈਨੂੰ ਲੱਗਦਾ ਉਹ ਮਨਜ਼ੂਰ ਹੋਣਗੇ ਜੇ ਉਹਨਾਂ ਨੂੰ ਕੋਈ ਜਾਂਚ ਦਿੱਤੀ ਜਾਂਦੀ ਤੇ ਪਤਾ ਕੀਤਾ ਜਾਂਦਾ ਵੀ ਗਏ ਕਿੱਥੇ। ਹੋਰ ਵੀ ਬਹੁਤ ਵੱਡੇ ਵੱਡੇ ਨਾਮ ਨੇ। ਸਾਰੋਂ ਸਾਹਿਬ ਸਾਡੇ ਜਸਟਿਸ ਹਾਈ ਕੋਰਟ ਰਿਟਾਇਰ ਆ ਹਨਾ, ਤਾਂ ਮੈਨੂੰ ਲੱਗਦਾ ਹੋਰ ਬਹੁਤ ਵੱਡੇ ਵੱਡੇ ਨਾਂ ਜਿਨ੍ਹਾਂ ਨੂੰ ਅਸੀਂ ਇਹ ਮੰਨ ਸਕਦੇ ਹਾਂ ਵੀ ਇਹ ਜਿਹੜੀਆਂ ਸ਼ਖਸੀਅਤਾਂ ਉਹ ਸਹੀ ਤੇ ਨਿਰਪੱਖ ਜਾਂਚ ਕਰ ਸਕਦੀਆਂ। ਹਾਂਜੀ, ਪਰ ਇੱਕ ਗੱਲ ਹੋਰ ਆ, ਹੁਣ ਇੱਕ ਤਾਂ ਸਜ਼ਾਵਾਂ ਦਿੱਤੀਆਂ ਜਾ ਰਹੀਆਂ, ਉਹ ਸਜ਼ਾਵਾਂ ਕਾਹਦੇ ਲਈ ਦਿੱਤੀਆਂ ਜਾ ਰਹੀਆਂ ਤੇ ਉਹ ਸਰੂਪ ਗਏ ਕਿੱਥੇ
ਇਹ ਤਾਂ ਪੰਥ ਨੂੰ ਸਨਮੁਖ ਕਰੋ, ਲੋਕਾਂ ਨੂੰ ਦੱਸੋ। ਜੀ। ਫਿਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜੀ। ਉਹਨਾਂ ਦਾ ਮਸਲਾ ਇੱਕਦਮ ਡਿਸਾਈਡ ਕਰਤਾ। ਅਸੀਂ ਕਹਿੰਦੇ ਆ ਡਿਸਾਈਡ ਕਰੋ, ਤੁਸੀਂ ਪੰਥ ਨੂੰ ਇਕਜੁੱਟ ਕਰਨਾ, ਇਕੱਤਰ ਕਰਨਾ ਬਹੁਤ ਜ਼ਰੂਰੀ ਆ। ਜੀ। ਤੇ ਜਿਹੜੇ ਸਾਡੇ ਸਾਰੇ ਸਿੱਖ ਪ੍ਰਚਾਰਕ ਆ ਜਾਂ ਸਾਡੇ ਸਾਰੇ ਵਿਦਵਾਨ ਆ, ਉਹਨਾਂ ਨੂੰ ਇਹ ਗੱਲ ਬੜੇ ਤਰੀਕੇ ਸਲੀਕੇ ਤੇ ਸੂਝ-ਬੂਝ ਨਾਲ ਨਜਿੱਠਣੀ ਪੈਣੀ ਆ। ਬਿਲਕੁਲ। ਪਰ ਇਸ ਜਾਂਚ 'ਚ ਇਹ ਸਾਰੀ ਗੱਲ ਫਿਰ ਦਿੱਲੀ ਕਮੇਟੀ ਜਿਵੇਂ ਬਚਿੱਤਰ ਨਾਟਕ ਦੀ ਕਥਾ ਕਰ ਰਹੀ ਆ ਤੇ ਉਹ ਇੱਕ ਅਲੱਗ ਹੀ ਬਖੇੜਾ ਖੜਾ ਕੀਤਾ ਗਿਆ ਜਾਂ ਹੋ ਗਿਆ। ਇਹ ਮੈਨੂੰ ਐਂ ਲੱਗਦਾ ਵੀ ਜਿਹੜੀ ਅਸਲ ਗੱਲ ਆ, ਅਸਲ ਮੁੱਦਾ ਤਾਂ ਆਪਾਂ ਪਾਵਨ ਸਰੂਪਾਂ ਨੂੰ ਲੱਭਣ ਤੁਰੇ ਸੀ, ਉਹ ਗਏ ਕਿੱਥੇ ਉਹਦਾ ਜਵਾਬ ਕਿਸੇ ਕੋਲੇ ਨਹੀਂ ਆ। ਹੋਰ ਹੀ ਗੱਲਾਂ ਵਿੱਚੋਂ ਨਿਕਲ ਆਈਆਂ ਤੇ ਉਹ ਗੱਲਾਂ 'ਚ ਅਸੀਂ ਫੇਰ ਉਲਝ ਜਾਾਂਗੇ। ਕੀ ਤੁਹਾਨੂੰ ਲੱਗਦਾ ਕਿ ਇਹ ਸਾਰਾ ਕੁਝ ਤਾਂ ਵਾਪਰ ਰਿਹਾ ਕਿ ਇਸ ਪੂਰੀ ਘਟਨਾ ਦੇ ਉੱਪਰ ਜਿਹੜਾ ਹੈਗਾ ਇਹਦਾ ਖੰਡਾਓ ਕੀਤਾ ਜਾਵੇ ਜਾਂ ਧਿਆਨ ਆ ਜਿਹੜਾ ਦੂਜੇ ਪਾਸੇ ਲਾਉਣ ਦੀ ਗੱਲ? ਬਿਲਕੁਲ ਜੀ, ਇਹਦੇ ਨਾਲ ਧਿਆਨ ਦੂਜੇ ਪਾਸੇ ਲੱਗੂਗਾ ਹੀ ਜਾਂ ਲਾਇਆ ਜਾ ਰਿਹਾ। ਹੁਣ ਇਹ ਤਾਂ ਜਿਹੜੇ ਕਰ ਰਹੇ ਆ ਉਹਨਾਂ ਨੂੰ ਪਤਾ, ਪਰ ਜਿਹੜਾ ਇੱਕ ਫੋਕਸ ਪੁਆਇੰਟ ਸੀ ਉਹ ਫੋਕਸ ਪੁਆਇੰਟ ਹੋਣਾ ਚਾਹੀਦਾ ਸੀ ਪਾਵਨ ਸਰੂਪ ਗਏ ਕਿੱਥੇ। ਕਿਉਂਕਿ ਜਦੋਂ ਮੈਂ ਇਹ ਗੱਲ ਪੁੱਛੀ ਸੀ ਵੀ ਤੁਸੀਂ ਦੱਸੋ ਵੀ ਜੇ ਉਹ ਨਾਗਪੁਰ ਚਲੇ ਗਏ, ਦੇਖੋ ਇਹ ਗੱਲ ਮੈਂ ਇਸ ਕਰਕੇ ਕਰ ਰਿਹਾ, ਮੇਰੇ ਕੋਲੇ ਬੜੀਆਂ ਇਹਦੇ ਪਿੱਛੇ ਜਿਹੜੀਆਂ ਗੱਲਾਂ ਕਹਿਣ ਦੀ ਕੁਝ ਠੋਸ ਮੇਰੇ ਕੋਲੇ ਕੋਈ ਗੱਲਾਂ ਜਾਂ ਕੋਈ ਬੰਦੇ ਬੈਠੇ ਆ ਜਿਹੜੇ ਇਹ ਗੱਲ ਕਹਿ ਰਹੇ ਆ ਵੀ ਸਾਡੇ ਗ੍ਰੰਥ ਜਿਹੜੇ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੇ ਉਹਨਾਂ ਲੋਕਾਂ ਦੇ ਹੱਥ ਲੱਗ ਜਾਣਗੇ ਜਿਹੜੇ ਸਾਡੇ ਆਈਡੈਂਟੀਟੀ ਨੂੰ ਜਾਂ ਸਾਡੇ ਇੱਕ ਵਖਰੇਵੇਂ ਨੂੰ ਜੀ ਖੇਤਰੀ ਕੌਮੀਵਾਦ ਨੂੰ ਜੀ ਉਹਨੂੰ ਖਤਮ ਕਰਕੇ ਇੱਕੋ ਤਰ੍ਹਾਂ ਦੀ ਜਿੰਨਾ ਜਿਹੜੇ ਜਿੱਦ ਫੜੀ ਬੈਠੇ ਆ ਵੀ ਭਾਰਤੀ ਕੌਮ ਸਿਰਜਣੀ ਆ ਤੇ ਉਹਨਾਂ ਨੇ ਜੇ ਉਹਦੇ 'ਚ ਕੁਛ ਰਲ ਘਟ ਕੀਤਾ ਸਾਡੇ ਪੱਲੇ ਹੀ ਕੁਛ ਨਹੀਂ ਰਿਹਾ ਜੀ। ਸਾਡੀ ਲੜਾਈ ਕੀ ਆ? ਆਪਦੀ ਹੋਂਦ ਦੀ ਲੜਾਈ ਆ। ਇਹ ਲੜਾਈ ਹੋਂਦ ਦੀ ਹੋਰ ਸਾਰੀਆਂ ਘੱਟ ਗਿਣਤੀਆਂ ਨੇ ਇਸ ਦੇਸ਼ 'ਚ ਸਮਝ ਲਈ ਆ ਵੀ ਲੜਾਈ ਹੋਂਦ ਦੀ ਆ ਤੇ ਇਸ ਕਰਕੇ ਉਹ ਆਪਦੇ ਪਰਿਵਾਰ ਤੱਕ ਝੋਕ ਦਿੰਦੇ ਆ। ਪਰ ਸਾਡੇ ਪੰਜਾਬੀਆਂ 'ਚ ਇਹ ਬਹੁਤ ਵੱਡੀ ਘਾਟ ਆ ਵੀ ਸਾਨੂੰ ਸਮਝ ਹੀ ਨਹੀਂ ਆ ਰਿਹਾ ਵੀ ਲੜਾਈ ਹੈ ਕਿਸ ਗੱਲ ਦੀ। ਤੇ ਜੇ ਹੋਂਦ ਸਾਡੀ, ਦੇਖੋ ਜਦੋਂ ਮੈਂ ਪੰਜਾਬ ਦੀ ਗੱਲ ਕਰਦਾ ਨਾ ਤਾਂ ਸਿੱਖ ਫਲਸਫੇ ਦਾ ਜਾਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਦਾ ਪੰਜਾਬ ਦੀ ਜਿਹੜੀ ਇੱਕ ਖੇਤਰੀ ਕੌਮੀਵਾਦ ਨੂੰ ਘੜਨ 'ਚ ਬਹੁਤ ਵੱਡਾ ਯੋਗਦਾਨ। ਬਿਲਕੁਲ ਉਸ ਨੂੰ ਝੁਠਲਾਇਆ ਨਹੀਂ ਜਾ ਸਕਦਾ। ਇਹਦਾ ਮਤਲਬ ਇਹ ਨਹੀਂ ਵੀ ਇੱਥੇ ਜਿਹੜੇ ਸਾਡਾ ਹਿੰਦੂ ਭਾਈਚਾਰਾ ਉਹ ਸਾਡੇ ਤੋਂ ਵੱਖਰਾ, ਸਾਡੇ ਲਈ ਉਹ ਵੀ ਓਨੇ ਹੀ ਆਪਦੇ ਆ, ਸਾਡੇ ਨਾਲ ਉਹਨਾਂ ਨਾਲ ਵੀ ਓਨਾ ਹੀ ਆਪਣੱਤ ਤੇ ਸਾਂਝ ਤੇ ਪਿਆਰ ਦਾ ਰਿਸ਼ਤਾ ਹੋਣਾ ਚਾਹੀਦਾ। ਉਵੇਂ ਹੀ ਕੋਈ ਹੋਰ ਭਾਈਚਾਰਾ, ਚਾਹੇ ਉਹ ਦਲਿਤ ਭਾਈਚਾਰਾ ਹੋਵੇ, ਚਾਹੇ ਉਹ ਕੋਈ ਹੋਰ ਘੱਟ ਗਿਣਤੀ ਸਾਡੇ ਗੁਰੂ ਸਾਹਿਬਾਂ ਨੇ ਇਹਨਾਂ ਤੋਂ ਜਾਤਾਂ ਪਾਤਾਂ ਤੋਂ ਸਾਨੂੰ ਵੱਖਰੇ ਕਰਕੇ ਇੱਕ ਸਿੱਖ ਸਰਜਿਆ, ਇੱਕ ਇਨਸਾਨ, ਇੱਕ ਉਹ ਰੂਹਾਂ ਸਿਰਜੀਆਂ ਜਿਹੜੀਆਂ ਬ੍ਰਹਿਮੰਡ ਦੀ ਗੱਲ ਕਰਦੀਆਂ। ਅਸੀਂ ਆਪਦੇ ਆਪ ਨੂੰ ਸਮੇਟੀਏ ਨਾ ਜੀ। ਉਹਨਾਂ ਗੁਰੂ ਸਾਹਿਬਾਨਾਂ ਦੇ ਫਲਸਫੇ ਤਾਂ ਬ੍ਰਹਮੰਡ ਦੀ ਗੱਲ ਕਰਦੀਆਂ ਸੀ। ਤੁਸੀਂ ਇਹ ਦੇਖ ਲਓ ਵੀ ਗੁਰੂ ਗ੍ਰੰਥ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ, ਨੇਚਰ ਨੂੰ ਕਿੰਨੀ ਜ਼ਿਆਦਾ ਮਹੱਤਤਾ ਦਿੱਤੀ ਗਈ ਹੈ ਹਨਾ। ਫਿਰ ਔਰਤ ਨੂੰ ਕਿੰਨੀ ਜ਼ਿਆਦਾ ਰਿਸਪੈਕਟ ਦਿੱਤੀ ਗਈ ਆ, ਕਿਹੜਾ ਆਦਰ ਮਾਣ ਸਤਿਕਾਰ ਦਿੱਤਾ ਗਿਆ। ਉਵੇਂ ਹੀ ਆਪਸੀ ਸਾਂਝ, ਭਾਈਚਾਰੇ ਨੂੰ, ਇਨਸਾਨੀਅਤ ਨੂੰ ਕਿੰਨੀ ਪਹਿਲ ਦਿੱਤੀ ਗਈ ਆ। ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਹੋ। ਸੋ ਜੇ ਆਪਾਂ ਉਹ ਗੱਲਾਂ ਕਰੀਏ ਤਾਂ ਆਹ ਜਿਹੜੀਆਂ ਅਸੀਂ ਗੱਲਾਂ 'ਚ ਉਲਝ ਗਏ ਆ ਜਾਂ ਸਾਨੂੰ ਉਲਝਾਇਆ ਜਾ ਰਿਹਾ, ਇਹਨਾਂ ਦਾ ਤਾਂ ਕੋਈ ਮਤਲਬ ਹੀ ਨਹੀਂ। ਇਹ ਤਾਂ ਖੜਦੀਆਂ ਹੀ ਨਹੀਂ ਸਾਹਮਣੇ ਮੈਨੂੰ ਲੱਗਦਾ। ਤਾਂ ਇਸ ਕਰਕੇ ਸਾਡੀ ਲੜਾਈ ਆ ਉਹ ਅੰਦਰੂਨੀ ਵੀ ਆ, ਉਹ ਬਾਹਰਲੇ ਜਿਹੜੇ ਇਹੋ ਜਿਹੇ ਲੋਕ ਆ ਜਿਹੜੇ ਸਾਨੂੰ ਖਤਮ ਕਰਨ ਦੀ ਗੱਲ, ਸਾਡੀ ਹੋਂਦ ਨੂੰ ਖਤਮ ਕਰਨ ਦੇ ਪਿੱਛੇ ਲੱਗੇ ਹੋਏ ਆ, ਤਾਂ ਉਹਨਾਂ ਨਾਲ ਵੀ ਆ। ਇਸੇ ਕਰਕੇ ਸਾਡੇ ਜਿਹੜੇ ਸਿੱਖ ਸਕਾਲਰਸ ਆ ਜਾਂ ਵਿਦਵਾਨ ਆ ਜਾਂ ਪੰਜਾਬ ਦੇ ਵਿਦਵਾਨ ਆ, ਉਹਨਾਂ ਨੂੰ ਇਹ ਗੱਲ ਸਮਝ ਕੇ ਇਕੱਠਾ ਕਿਸੇ ਪਲੇਟਫਾਰਮ ਤੇ ਹੋਣਾ ਪਊਗਾ ਤੇ ਜਿਹੜੀ ਫੋਕਸ ਪੁਆਇੰਟ ਆ ਉਹ ਸਹੀ ਰੱਖਣਾ ਪਊਗਾ। ਚਾਹੇ ਉਹ ਧਰਮ ਦੀ ਗੱਲ ਹੋਵੇ, ਚਾਹੇ ਉਹ ਕੌਮ ਦੀ ਗੱਲ ਹੋਵੇ, ਚਾਹੇ ਸਾਡੇ ਵਾਤਾਵਰਨ ਦੀ ਗੱਲ ਹੋਵੇ, ਸਾਡੀ ਰਾਜਸੀ ਕੋਈ ਗੱਲ ਹੋਵੇ ਜਾਂ ਸਮਾਜਿਕ ਗੱਲ ਹੋਵੇ, ਇਹਨਾਂ ਸਾਰੀਆਂ ਨੂੰ ਇਕੱਠੇ ਦੇਖਣਾ ਪਊਗਾ। ਨਖੇੜ ਕੇ ਦੇਖਾਂਗੇ, ਸਾਡਾ ਫੌਂ ਨਹੀਂ ਪੈਣਾ ਕਦੇ ਜੀ। ਸਿੱਧੂ ਸਾਹਿਬ, ਆਪਾਂ ਫੇਰ ਉਸੇ ਵਿਸ਼ੇ ਤੇ ਆਉਨੇ ਆ ਕਿ ਜਥੇਦਾਰ ਸਾਹਿਬ ਵੱਲੋਂ ਜਿਹੜੇ ਬਹੁਤ ਵੱਡੇ ਜਿਹੜੇ ਅਹੁਦੇਦਾਰ ਸੀਗੇ ਉਹਨਾਂ ਤੱਕ ਵੀ ਜਿਹੜੀਆਂ ਇਹ ਕਾਰਵਾਈਆਂ ਕੀਤੀਆਂ ਗਈਆਂ, ਚਾਹੇ ਉਹ ਕਾਰਵਾਈਆਂ ਪ੍ਰਧਾਨ ਸਾਹਿਬ ਵੱਲੋਂ ਕੀਤੀਆਂ ਗਈਆਂ, ਮੁੱਖ ਸਕੱਤਰ ਤੱਕ ਵੀ ਉਹਨਾਂ ਨੂੰ ਤਲਬ ਕੀਤਾ ਗਿਆ ਇਸ ਮਾਮਲੇ 'ਚ। ਇਸੇ ਸੰਬੰਧੀ ਜੋ SGPC ਦੇ ਮੁੱਖ ਸਕੱਤਰ ਸੀ ਡਾਕਟਰ ਰੂਪ ਸਿੰਘ, ਉਹਨਾਂ ਵੱਲੋਂ ਆਪਣੇ ਸੋਸ਼ਲ ਅਕਾਊਂਟ ਦੇ ਉੱਪਰ ਜਿਹੜਾ ਇੱਕ ਬਿਆਨ ਪਾਇਆ ਗਿਆ, ਸ਼ਾਇਦ ਉਹ
ਤੁਸੀਂ ਪੜ੍ਹਿਆ ਹੋਣਾ, ਤੇ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਕਿਸ ਤਰੀਕੇ ਨਾਲ ਤੁਸੀਂ ਸਮਝਦੇ ਹੋ ਕਿ ਜੋ ਉਹਨਾਂ ਵੱਲੋਂ ਲਿਖਿਆ ਗਿਆ, ਹਾਲਾਂਕਿ ਉਹ ਇਸ ਸਮੇਂ ਵਿਦੇਸ਼ ਦੇ ਵਿੱਚ ਬੈਠੇ ਨੇ, ਉੱਥੇ ਰਹਿ ਕੇ ਉਹਨਾਂ ਵੱਲੋਂ ਇਸ ਚੀਜ਼ ਦਾ ਜ਼ਿਕਰ ਕਰਨਾ ਜਾਂ ਇਹਨਾਂ ਗੱਲਾਂ ਦਾ ਜ਼ਿਕਰ ਜਦੋਂ ਉਹ ਸਰਵਿਸ ਦੇ ਵਿੱਚ ਸੀਗੇ, ਜਦੋਂ ਇੱਥੇ ਮੌਜੂਦ ਸੀ, ਜਦੋਂ ਇਹ ਸਾਰਾ ਕੁਝ ਵਾਪਰਿਆ, ਉਦੋਂ ਇਹ ਕਿਉਂ ਨਹੀਂ ਕੀਤਾ ਗਿਆ, ਉਦੋਂ ਕਿਉਂ ਨਹੀਂ ਬੋਲਿਆ ਗਿਆ, ਇਹ ਸਾਰੇ ਮਸਲੇ ਨੂੰ ਕਿਵੇਂ ਦੇਖਦੇ ਹੋ? ਬਈ ਇਸ ਮਸਲੇ ਨੂੰ ਸਾਨੂੰ ਅਗੇਨ ਬੜੀ ਜਿਹੜੀ ਮੈਨੂੰ ਲੱਗਦਾ ਬੜਾ ਸੈਂਸਿਟਿਵ ਜਿਹਾ ਇਹ ਮਸਲਾ, ਬੜੀ ਇਹਨੂੰ ਸਮਝਣ ਦੀ ਵੀ ਉਨੀ ਹੀ ਸਾਨੂੰ ਸੰਵੇਦਨਸ਼ੀਲ ਤਰੀਕੇ ਨਾਲ ਸਮਝਣ ਦੀ ਜ਼ਰੂਰਤ ਆ। ਸਾਡੀ ਤਰਾਸਦੀ ਰਹੀ ਹੈ ਇਹ। ਦੇਖੋ ਤੁਸੀਂ, ਮੈਂ ਤੁਹਾਨੂੰ ਪੋਲੀਟੀਕਲ ਤੇ ਪੰਥ ਦੀ ਦੋਨੇ ਗੱਲ ਦੱਸਦਾ ਜੀ। ਪੋਲੀਟੀਕਲ ਦੇਖ ਲਓ, ਹੁਣ ਢੀਂਡਸਾ ਸਾਹਿਬ ਬੜੇ ਸਤਿਕਾਰਯੋਗ ਸ਼ਖਸੀਅਤ ਆ, ਅਕਾਲੀ ਦਲ ਨਾਲ ਬਹੁਤ ਟਾਈਮ ਤੋਂ, ਲੰਬੇ ਸਮੇਂ ਤੋਂ ਅਕਾਲੀ ਦਲ ਬਾਦਲ ਨਾਲ ਜੁੜੇ ਰਹੇ। ਜਦੋਂ ਇਹ ਪਤਾ ਲੱਗਿਆ ਵੀ ਹੁਣ ਸੈਂਟਰ 'ਚ ਕੋਈ ਮੰਤਰੀ ਪਦ ਨਹੀਂ ਮਿਲ ਰਿਹਾ ਜਾਂ ਸਟੇਟ 'ਚ ਵੀ ਕੋਈ ਮੇਰੀ ਜਿਹੜੀ ਬਾਹਲੀ ਸ਼ਮੂਲੀਅਤ ਜਾਂ ਇਸ ਫਿਊਚਰ ਉਹਨਾਂ ਦਾ ਜਿਹੜਾ ਰਾਜ ਸੀ, ਫਿਊਚਰ ਕਿਸੇ ਨਾ ਕਿਸੇ ਲੈਵਲ ਤੇ ਆ ਕੇ ਕੁਐਸਚਨ 'ਚ ਆ ਗਿਆ, ਤਾਂ ਜਕਾਰਾ ਛੱਡਤਾ ਜੀ, ਹੈ ਨਾ। ਹੁਣ ਇਹ ਜਕਾਰਾ ਉਦੋਂ ਕਿਉਂ ਨਹੀਂ ਛੱਡਿਆ ਜਦੋਂ ਐਕਚੁਅਲੀ ਸਾਡੇ ਲੋਕਾਂ ਨੂੰ ਇਸ ਧਰਤੀ ਨੂੰ ਜ਼ਰੂਰਤ ਸੀ। ਆਈ ਜਿਹੜੇ ਨਾਲ ਹੋਰ ਅਕਾਲੀ ਦਲ ਦੇ ਜਾਂ SGPC ਦੇ ਜਾਂ ਪੰਥ ਦੇ ਜਿਹੜੇ ਹੋਰ ਲੋਕ ਆ, SGPC ਦੇ ਮੁਲਾਜ਼ਮ ਆ, ਜਦੋਂ ਉਹਨਾਂ ਤੇ ਉਂਗਲਾਂ ਉੱਠਦੀਆਂ, ਜਦੋਂ ਕੁਝ ਗਲਤ ਹੋ ਰਿਹਾ ਹੁੰਦਾ, ਉਹਨਾਂ ਦੀ ਮੌਜੂਦਗੀ 'ਚ ਗਲਤ ਹੋ ਰਿਹਾ ਹੁੰਦਾ, ਸਿੱਧੇ ਤੌਰ ਤੇ ਜ਼ਿੰਮੇਵਾਰ ਵੀ ਨਹੀਂ ਜ਼ਿੰਮੇਦਾਰ, ਕਿਉਂਕਿ ਉਹ ਮੁੱਖ ਸਕੱਤਰ ਦੇ ਅਹੁਦੇ ਤੇ ਰਹਿ ਕੇ ਬੇਰ ਜ਼ਿੰਮੇਵਾਰੀਆਂ ਬਿਲਕੁਲ ਜੀ, ਬਿਲਕੁਲ। ਹੁਣ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਨ ਭੇਂਟ ਹੋਏ ਸੀ, ਫਿਰ ਕੁਝ ਗਿੱਲੇ ਹੋਏ ਸੀ, ਉਹ ਸਾਰਾ ਕੁਝ ਉਹਨਾਂ ਦੇ ਸਾਹਮਣੇ ਵਾਪਰ ਰਿਹਾ ਜੀ, ਠੀਕ ਆ। ਉਸ ਵੇਲੇ ਜਕਾਰਾ ਛੱਡਣਾ ਚਾਹੀਦਾ ਸੀ, ਪਰ ਜਦੋਂ ਤੁਹਾਡੇ ਤੇ ਉਂਗਲ ਉੱਠਦੀ ਆ, ਤੁਸੀਂ ਉਦੋਂ ਜਕਾਰਾ ਛੱਡ ਦਿੰਦੇ ਹੋ। ਤਾਂ ਮੈਨੂੰ ਇਹ ਗੱਲ ਬੜੀ ਡਿਸਟਰਬ ਵੀ ਕਰਦੀ ਆ ਕਿਤੇ ਨਾ ਕਿਤੇ, ਵੀ ਤੁਹਾਡੀਆਂ ਆਤਮਾਵਾਂ ਉਦੋਂ ਕਿਉਂ ਨਹੀਂ ਜਾਗਦੀਆਂ? ਹੁਣ ਜੇ ਤੁਸੀਂ ਆਪਦੇ ਆਪ ਨੂੰ ਬੇਕਸੂਰ ਕਹਿ ਰਹੇ ਹੋ ਤੁਸੀਂ, ਤਾਂ ਤੁਹਾਡੀ ਆਤਮਾ ਦੀ ਆਵਾਜ਼ ਸੁਣਦੇ ਹੋ, ਤੁਸੀਂ ਕਹਿੰਦੇ ਹੋ ਮੈਨੂੰ ਤਾਂ ਟਾਰਗੇਟ ਕੀਤਾ ਜਾ ਰਿਹਾ, ਪਰ ਐਕਚੁਅਲੀ ਗੱਲ ਕੁਝ ਹੋਰ ਆ। ਜੇ ਹੋਰ ਆ ਤਾਂ ਫਿਰ ਦੱਸੋ ਸਾਨੂੰ ਜੀ, ਫਿਰ ਸਾਨੂੰ ਸਾਰੇ ਪੰਥ ਨੂੰ ਦੱਸੋ, ਸਾਰੇ ਲੋਕਾਂ ਨੂੰ ਦੱਸੋ, ਸਾਨੂੰ ਦੱਸੋ ਜੀ। ਕਿਉਂਕਿ ਇਹ ਜਿਨ੍ਹਾਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ, ਜਿਹੜੀ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ, ਇਹ ਤਾਂ ਇੱਕ ਪਰਦਾ ਜਿਹਾ ਪਾਇਆ ਜਾ ਰਿਹਾ। ਫਿਰ ਅਸਲ ਗੱਲ ਤਾਂ ਫਿਰ ਵੀ ਸਾਡੇ ਸਾਹਮਣੇ ਨਹੀਂ ਆ ਰਹੀ। ਅਸਲ ਦੋਸ਼ੀ ਆ ਜਿਹੜੇ, ਉਹਨਾਂ ਤੱਕ ਗੱਲ ਤਾਂ ਜੇ ਪਹੁੰਚ ਨਾ ਜਾਵੇ, ਜਾਂ ਉਹ ਬੰਦਿਆਂ ਨੂੰ ਨਾ ਖਿੱਚਿਆ ਜਾਵੇ ਕਟਹਿਰਿਆਂ 'ਚ, ਜਿਹੜੇ ਅਸਲ ਉਹਨਾਂ ਕੁਰਸੀਆਂ ਤੇ ਬੈਠੇ ਆ, ਜਿਹੜੀਆਂ ਕੁਰਸੀਆਂ ਉਹਨਾਂ ਤੋਂ ਬਹੁਤ ਵੱਡੀਆਂ ਤੇ ਉਹਨਾਂ ਦੇ ਕੱਦ ਬਹੁਤ ਛੋਟੇ ਆ ਜਾਂ ਬੌਣੇ ਆ ਉਹਨਾਂ ਦੇ ਸਾਹਮਣੇ, ਜਿਹੜੀਆਂ ਹੁਣ ਸਾਡੀਆਂ ਸੰਸਥਾਵਾਂ, ਉਹਨਾਂ ਦੇ ਮੁਖੀ ਜਿਹੜੇ ਆਉਂਦੇ ਆ, ਇਹ ਮੁਖੀ ਆਪ ਨਹੀਂ ਬਹਿੰਦੇ, ਇਹਨਾਂ ਦੀਆਂ ਮਜਬੂਰੀਆਂ ਆ ਕੇ ਉਹਨਾਂ ਕੁਰਸੀਆਂ ਤੇ ਬਹਿ ਜਾਂਦੀਆਂ। ਮਜਬੂਰੀਆਂ ਪੋਲੀਟੀਕਲ ਕੋਈ ਸਟਰਕਚਰ ਦੇ ਨਾਲ ਜੁੜੀਆਂ ਹੁੰਦੀਆਂ ਜੀ, ਠੀਕ ਹੈ। ਤਾਂ ਇਸ ਕਰਕੇ ਸਾਨੂੰ ਜਿਹੜੀ ਅੱਜ ਜ਼ਰੂਰਤ ਹੈ ਨਾ, ਸਾਡਾ ਰਾਜਸੀ ਜ਼ਰੂਰਤ ਵੀ ਆ, ਤੇ ਮੈਨੂੰ ਲੱਗਦਾ ਸਾਡੀ ਸਿੱਖ ਪੰਥ ਨੂੰ ਵੀ ਇਸ ਗੱਲ ਦੀ ਜ਼ਰੂਰਤ ਆ ਵੀ ਇੱਕ ਤਖਤ ਪਲਟ ਹੋਵੇ ਇੱਥੇ। ਸੰਪੂਰਨ ਤੌਰ ਤੇ ਇਹਨਾਂ ਲੋਕਾਂ ਦਾ ਅਸੀਂ ਖੰਡਨ ਕਰੀਏ। ਜੇ ਅਸੀਂ ਨਹੀਂ ਕਰਾਂਗੇ, ਸੁਧਾਰ ਬਹੁਤ ਮੁਸ਼ਕਲ ਆ। ਇਸ ਕਰਕੇ ਮੈਂ ਕਹਿ ਰਿਹਾ, ਜਿਹੜੇ ਸਾਡੇ ਪੰਜਾਬ ਪ੍ਰਤੀ ਦਰਦ ਪਾਲਦੇ ਆ ਆਪਦੇ ਅੰਦਰ ਜਾਂ ਰੱਖਦੇ ਆ ਲੋਕ, ਜਾਂ ਜਿਹੜੇ ਸਾਡੇ ਸਕਾਲਰ, ਵਿਦਵਾਨ ਆ, ਇੰਟੈਲੈਕਚੁਅਲ ਮਾਈਂਡਸ ਆ, ਉਹਨਾਂ ਨੂੰ ਸਾਹਮਣੇ ਆ ਕੇ ਇੱਕ ਪਲੇਟਫਾਰਮ ਤੇ ਇਕੱਠਾ ਹੋਣਾ ਪਊਗਾ, ਟੱਕਰ ਦੇਣੀ ਪਊਗੀ। ਗੱਲ ਹੁਣ ਟੱਕਰ ਦੀ। ਦੀਪ ਸਿੱਧੂ ਜਿਸ ਤਰੀਕੇ ਨਾਲ ਲਾਈਵ ਹੁੰਦਾ, ਲਾਈਵ ਹੋ ਕੇ ਉਹ ਪੂਰੇ ਇਸ ਮਸਲੇ ਦੇ ਉੱਪਰ ਗੱਲਬਾਤ ਕਰਦਾ, ਪੰਜਾਬ ਦੇ ਮਸਲਿਆਂ ਤੇ ਗੱਲ ਕਰਦਾ, ਪੰਜਾਬ ਦੇ ਰਾਜਨੀਤਿਕ ਮਾਹੌਲ ਤੇ ਗੱਲ ਕਰਦਾ, ਕੀ ਆਉਣ ਵਾਲੇ ਸਮੇਂ 'ਚ ਦੀਪ ਸਿੱਧੂ ਰਾਜਨੀਤੀ 'ਚ ਆ ਰਿਹਾ? ਦੇਖੋ, ਮੈਂ ਜਿਹੜੀ ਗੱਲ ਕਰਦਾ ਹੁੰਦਾ ਨਾ, ਹਜੇ ਤਾਂ ਮੇਰੇ ਅੰਦਰ ਦਰਦ ਆ ਆਪਦੀ ਕੌਮ ਲਈ ਜੀ, ਆਪਦੇ ਪੰਜਾਬ ਪ੍ਰਤੀ। ਇੱਥੇ ਜਿਹੜੇ ਵੀ ਲੋਕ ਵਸਦੇ ਆ ਉਹਨਾਂ ਪ੍ਰਤੀ, ਉਹਦੇ 'ਚ ਕੋਈ ਵਰਗ ਨਹੀਂ ਸ਼ਾਮਲ। ਜੇ ਮੈਂ ਕਹਾਂ ਵੀ ਸਿਰਫ ਸਿੱਖਾਂ ਪ੍ਰਤੀ ਨਹੀਂ, ਸਿਰਫ ਹਿੰਦੂਆਂ ਪ੍ਰਤੀ ਨਹੀਂ, ਸਿਰਫ ਦਲਿਤ ਭਾਈਚਾਰੇ ਪ੍ਰਤੀ ਨਹੀਂ, ਸਾਰਿਆਂ ਪ੍ਰਤੀ ਜੀ। ਕਿਉਂਕਿ ਮੈਨੂੰ ਐਂ ਲੱਗਦਾ ਜਿਹੜਾ ਸਿਸਟਮ ਪਰਪੈਚੁਏਟ ਹੋ ਰਿਹਾ ਹੈ ਤੇ ਦਿਨ ਬ ਦਿਨ ਉਹ ਲਾਗੂ ਤਾਂ ਹੋ ਗਿਆ ਬਹੁਤ ਟਾਈਮ ਤੋਂ, ਜਦੋਂ ਤੋਂ ਆਜ਼ਾਦੀ ਮਿਲੀ ਆ ਉਹ ਸਿਸਟਮ ਇੱਥੇ ਲਾਗੂ ਹੋ ਗਿਆ, ਪਰ ਉਹ ਹੌਲੀ ਹੌਲੀ ਸਦੀਵੀ ਹੋ ਰਿਹਾ। ਬਿਲਕੁਲ, ਉਹਨੂੰ ਮੋੜਿਆ ਨਾ ਗਿਆ ਇਸ ਵੇਲੇ, ਤਾਂ ਉਹਨੇ
ਇਹੋ ਜਿਹੇ ਜਗ੍ਹਾ ਜਾਂ ਇਹੋ ਜਿਹੇ ਮੋੜ ਤੇ ਪਹੁੰਚ ਜਾਣਾ, ਉੱਥੋਂ ਉਹਨੂੰ ਰਿਵਰਸ ਕਰਨਾ ਬਹੁਤ ਮੁਸ਼ਕਲ ਹੋ ਜੂ ਸਾਡੇ ਲਈ। ਹਜੇ ਅਸੀਂ ਫਿਰ ਵੀ ਉਹਨੂੰ ਰਿਵਰਸ ਕਰ ਸਕਦੇ ਹਾਂ, ਉਹਨੂੰ ਟੱਕਰ ਦੇ ਸਕਦੇ ਹਾਂ, ਉਹ ਪਰਪੈਚੁਏਟ ਹੋਣ ਤੋਂ ਰੋਕ ਸਕਦੇ ਹਾਂ। ਤੇ ਜਿਹੜਾ ਉਹ ਸਿਸਟਮ ਪਰਪੈਚੁਏਟ ਹੋ ਰਿਹਾ, ਉਹ ਇਕੱਲੇ ਇੱਕ ਸਿੱਖ ਨੂੰ ਜਾਂ ਹਿੰਦੂ ਨੂੰ ਜਾਂ ਦਲਿਤ ਭਾਈਚਾਰੇ ਦੇ ਕਿਸੇ ਬੰਦੇ ਨੂੰ ਪ੍ਰਭਾਵਿਤ ਨਹੀਂ ਕਰ ਰਿਹਾ, ਸਾਰਿਆਂ ਨੂੰ ਪ੍ਰਭਾਵਿਤ ਕਰ ਰਿਹਾ, ਪੂਰੇ ਪੰਜਾਬ ਦੇ ਜੋ ਵਸਿੰਦੇ ਪੰਜਾਬ ਨੂੰ ਹਾਂਜੀ ਪ੍ਰਭਾਵਿਤ ਕਰ ਰਿਹਾ। ਇਸ ਕਰਕੇ ਸਾਨੂੰ, ਜਦੋਂ ਮੈਂ ਗੱਲ ਕਰਦਾ ਹੁੰਨਾ, ਜਿਹੜੀ ਸਾਡੀ ਜ਼ਿੰਮੇਵਾਰੀ ਆ ਉਹ ਸੋਸ਼ਲ ਵੀ ਆ, ਉਹ ਪੋਲੀਟੀਕਲ ਵੀ ਆ, ਉਹ ਇਨਵਾਇਰਮੈਂਟਲ ਵੀ ਆ, ਉਹ ਸਾਡੀ ਮੈਨੂੰ ਲੱਗਦਾ ਰਿਲੀਜੀਅਸ ਵੀ ਆ। ਇਹ ਸਾਰੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਪਊਗਾ। ਜੇ ਮੈਂ ਆਪਦੀ ਗੱਲ ਕਰਾਂ, ਕੱਲ੍ਹ ਨੂੰ ਜਦੋਂ ਲੋਕਾਂ ਦੇ ਰੂਬਰੂ ਹੋਏ, ਸਨਮੁਖ ਹੋਏ, ਜੇ ਕੋਈ ਮੈਨੂੰ ਜ਼ਿੰਮੇਵਾਰੀ ਲਾਉਣਗੇ, ਪਰ ਉਹ ਸੰਗਤ ਲਾਵੇ। ਮੇਰੀ ਕੋਈ ਆਪਦੀ ਇਹ ਨਹੀਂ ਆ ਵੀ ਮੈਂ ਮੰਨ ਲਓ ਕਿਤੋਂ ਰਾਜਸੀ ਆਪਦਾ ਸ਼ੁਰੂਆਤ ਕਰਾਂ ਜਾਂ ਪੋਲੀਟੀਕਲ ਇਸ ਕਰੀਅਰ 'ਚ ਆਵਾਂ। ਅਸੀਂ ਤਾਂ ਜੰਮੇ ਹੀ ਇਸ ਸਥਾਪਤੀ ਨਾਲ ਜਾਂ ਇਸ ਸਿਸਟਮ ਨਾਲ ਮੱਥੇ ਲਾਉਣ ਨੂੰ ਆ। ਅਸੀਂ ਉਹ ਮੱਥਾ ਲਾਉਂਦੇ ਰਹਾਂਗੇ। ਜੇ ਕੋਈ ਇਹ ਸਿਸਟਮ ਨਹੀਂ ਹੋਊਗਾ, ਜੇ ਕੋਈ ਹੋਰ ਸਿਸਟਮ ਆ ਕੇ ਜਾਂ ਹੋਰ ਸਥਾਪਤੀ ਆ ਕੇ ਐਂ ਕਰੂਗੀ, ਅਸੀਂ ਉਹਨਾਂ ਨਾਲ ਵੀ ਮੱਥਾ ਲਾਵਾਂਗੇ। ਸੋ ਇਸ ਕਰਕੇ ਜੇ ਮੇਰੀਆਂ ਫਿਲਮਸ ਨੂੰ ਵੀ ਤੁਸੀਂ ਦੇਖੋ, ਔਨ ਦਾ ਫੇਸ ਆਫ ਇਟ ਨਹੀਂ, ਉਹਦੇ ਅੰਦਰ ਸਮਝਣ ਦੀ ਕੋਸ਼ਿਸ਼ ਕਰੋ, ਤਾਂ ਜਿਹੜਾ ਮੇਰਾ ਆਪਦਾ ਰੁੱਖ ਆ ਉਹ ਇਹ ਆ ਵੀ ਐਸਟੈਬਲਿਸ਼ਮੈਂਟ ਦੇ ਅਗੇਂਸਟ, ਸਰਕਾਰਾਂ ਦੇ ਅਗੇਂਸਟ ਲੜਾਈ ਲੜਨੀ ਹੈ। ਜੇ ਅਸੀਂ ਆਪ ਹੀ ਸਰਕਾਰ ਬਣ ਗਏ, ਫਿਰ ਅਸੀਂ ਵੀ ਉਹੋ ਜਿਹਾ ਕੰਮ ਕਰਨ ਲੱਗ ਗਏ ਜਿਵੇਂ ਇਹ ਕਰੀ ਜਾਂਦੇ ਆ, ਤਾਂ ਉਹ ਗੱਲ ਕਦੇ ਵੀ ਨਹੀਂ ਹੋਊਗੀ। ਇਸ ਕਰਕੇ ਜੇ ਕੋਈ ਰਾਜ ਹੋਊਗਾ, ਜੇ ਤਖਤ ਵੀ ਪਲਟੇ ਜਾਏਂਗੇ ਤੇ ਤਾਜ ਵੀ ਪਲਟੇ ਜਾਏਂਗੇ, ਜੇ ਉਹ ਗੱਲ ਹੋਊਗੀ, ਤਾਂ ਜਿਹੜਾ ਅਗਲਾ ਸਿਸਟਮ ਬਣੂਗਾ ਉਹ ਸਿਸਟਮ ਇਹੋ ਜਿਹਾ ਬਣੂਗਾ ਜਿਹੜਾ ਪੰਜਾਬ 'ਚ ਰਹਿੰਦੇ ਹਰ ਉਸ ਬੰਦੇ ਨੂੰ ਸੰਬੋਧਨ ਕਰੇ ਜਿਹੜਾ ਇਸ ਧਰਤੀ ਤੇ ਵੱਸਦਾ, ਇਸ ਗੁਰੂਆਂ ਪੀਰਾਂ ਦੀ ਧਰਤੀ ਤੇ ਵੱਸਦਾ, ਐਂਡ ਹਰ ਉਸ ਵਰਗ ਨੂੰ ਸੰਬੋਧਨ ਕਰੇ, ਚਾਹੇ ਉਹ ਘੱਟ ਗਿਣਤੀ ਹੋਵੇ, ਵੱਧ ਗਿਣਤੀ ਹੋਵੇ, ਮੈਜੋਰਿਟੀ ਹੋਵੇ, ਉਹਨਾਂ ਸਾਰਿਆਂ ਨੂੰ ਬੜਾ ਸੁਰੱਖਿਅਤ ਤੇ ਇੱਕ ਜਿਹੜਾ ਸੋਸ਼ਲ ਇਕਨੋਮਿਕ ਪ੍ਰੋਸਪੈਰਿਟੀ ਫੀਲ ਹੋਵੇ, ਜਿਹੜੀ ਨਹੀਂ ਹੋ ਰਹੀ। ਉਹ ਸਿਰਫ ਕੇਂਦਰੀਵਾਦ ਜਾਂ ਕੇਂਦਰ ਦੀਆਂ ਪਾਲਿਸੀਜ਼ ਕਰਕੇ ਨਹੀਂ ਹੋ ਰਹੀ। ਮੈਨੂੰ ਐਂ ਲੱਗਦਾ ਸਾਨੂੰ ਡੀਸੈਂਟਰਲਾਈਜੇਸ਼ਨ, ਇੱਕ ਡਿਵੈਲਪਮੈਂਟ ਵੱਲ ਜਾਣਾ ਪਊਗਾ, ਕਿਉਂਕਿ ਜਿੱਥੇ ਜਿੱਥੇ ਕੋਈ ਪ੍ਰੋਸਪੈਰਿਟੀ ਲੋਕਾਂ ਨੇ ਅਚੀਵ ਕੀਤੀ ਹੈ, ਸਾਊਥ 'ਚ ਬੜੇ ਲੋਕਾਂ ਨੇ, ਤੁਸੀਂ ਆਪਾਂ ਦੇਖਦੇ ਹਾਂ ਹਮੇਸ਼ਾ ਸਾਊਥ ਹਮੇਸ਼ਾ ਅੱਗੇ ਰਹਿੰਦਾ, ਟੈਕਨੋਲੋਜੀ 'ਚ ਵੀ, ਐਂਟਰਟੇਨਮੈਂਟ 'ਚ ਵੀ, ਐਜੂਕੇਸ਼ਨ 'ਚ ਵੀ। ਉਹਨਾਂ ਨੇ ਉਹ ਡੀਸੈਂਟਰਲਾਈਜੇਸ਼ਨ ਡਿਵੈਲਪਮੈਂਟ ਨੂੰ ਸਮਝਿਆ। ਤੇ ਡੀਸੈਂਟਰਲਾਈਜੇਸ਼ਨ ਡਿਵੈਲਪਮੈਂਟ ਉਹੀ ਹੁੰਦੀ ਹੈ ਜਿੱਥੇ ਖੇਤਰੀ ਲੋਕ ਜਾਂ ਇੱਥੋਂ ਦੇ ਬਾਸ਼ਿੰਦੇ ਇਹ ਸਮਝ ਲੈਣ ਵੀ ਰਾਜ ਅਸੀਂ ਕਰਨਾ, ਸਾਡੇ ਨਾਲ ਅਲਾਇੰਸ ਤਾਂ ਹੋ ਸਕਦਾ ਕੋਈ ਨਾ ਕੋਈ ਬਾਹਰ ਲਿਆਂਦਾ, ਪਰ ਅਸੀਂ ਉਹਨਾਂ ਦੇ ਅਕੋਰਡਿੰਗਲੀ ਪਾਲਿਸੀਜ਼ ਨਹੀਂ ਇੱਥੇ ਆਪਦੇ ਆਪਰੇਟ ਕਰਨੀਆਂ ਜਾਂ ਇੱਥੇ ਜਿਹੜੀਆਂ ਲੈ ਕੇ ਆਉਣੀਆਂ। ਜਿਵੇਂ ਗ੍ਰੀਨ ਰੈਵੋਲੂਸ਼ਨ ਸਾਡੇ ਤੇ ਥੋਪਿਆ ਗਿਆ ਸੀ, ਜਿਹਦੇ ਬਹੁਤ ਵੱਡੇ ਨੁਕਸਾਨ ਸਾਹਮਣੇ ਆ ਗਏ ਸਾਡੇ, ਉਹ ਸਾਡੀ ਆਪਦੀ ਲੋੜ ਨਹੀਂ ਸੀ ਜੀ। ਜੇ ਡਿਵੈਲਪਮੈਂਟ ਖੇਤਰੀ ਲੋਕਾਂ ਦੇ ਹਿਸਾਬ ਨਾਲ ਹੋਊਗੀ, ਕਿਉਂਕਿ ਅਸੀਂ ਆਪਦੇ ਵਾਤਾਵਰਨ ਨੂੰ ਵੀ ਸਮਝਦੇ ਹਾਂ, ਅਸੀਂ ਆਪਦੇ ਆਬੂ ਹਵਾ ਪਾਣੀ ਧਰਤੀ ਨੂੰ ਸਮਝਦੇ ਹਾਂ, ਅਸੀਂ ਕਦੇ ਵੀ ਇਹਨੂੰ ਖਰਾਬ ਕਰਨਾ ਨਹੀਂ ਚਾਹਾਂਗੇ। ਠੀਕ ਆ, ਜੇ ਸਾਡੇ ਜਿਹੜੇ ਇੰਟਰਸਟ ਆ ਉਹਨਾਂ ਨੂੰ ਦੇਖਦੇ ਹੋਏ ਡਿਵੈਲਪਮੈਂਟ ਹੋਊਗੀ, ਤਾਂ ਉਹ ਇੱਕ ਬੜੀ ਮੈਨੂੰ ਲੱਗਦਾ ਸਾਰਥਕ ਡਿਵੈਲਪਮੈਂਟ ਹੋਊਗੀ, ਹੈ ਨਾ। ਪਰ ਜਿਹੜੀ ਡਿਵੈਲਪਮੈਂਟ ਹੋ ਰਹੀ ਆ ਇਹ ਕੇਂਦਰ ਤੋਂ ਡਿਸਾਈਡ ਹੁੰਦੀ ਆ, ਤੇ ਕੇਂਦਰ ਨੇ ਤਾਂ ਕਦੇ ਵੀ ਖੇਤਰੀ ਲੋਕਾਂ ਦੇ ਇੰਟਰਸਟ ਨੂੰ ਵਾਚ ਨਹੀਂ ਕੀਤਾ। ਇਸ ਕਰਕੇ ਇਹ ਜਿਹੜੀ ਕੌਨਫਲਿਕਟ ਆ ਇਹਨੂੰ ਸਮਝਣਾ ਤੇ ਸੈਂਟਰ ਸਟੇਟ ਰਿਲੇਸ਼ਨਸ਼ਿਪ ਨੂੰ ਸਮਝਣਾ, ਫਿਰ ਉਹ ਲੜਾਈ ਲੜਨੀ ਸਾਡੇ ਲਈ ਬਹੁਤ ਜ਼ਰੂਰੀ ਹੈ। ਗੱਲ ਬਹੁਤ ਵੱਡੀ ਆ ਜੀ, ਮੈਂ ਇੰਨੇ ਸੰਖੇਪ 'ਚ ਨਹੀਂ ਹੋ ਸਕਦੀ। ਸਮਝ ਸਕਦਾ ਇਸ ਚੀਜ਼ ਨੂੰ, ਇਹ ਬਹੁਤ ਵੱਡਾ ਦਾਇਰਾ ਇਹਦਾ, ਇੰਨੇ ਸ਼ਬਦਾਂ ਦੇ ਵਿੱਚ ਬਿਆਨ ਕਰਨੀ ਔਖੀ ਆ। ਇੱਕ ਹੋਰ ਗੱਲ ਮੈਂ ਕਹਿਣੀ ਚਾਹਾਂ ਕਿ ਤੁਹਾਡੀ ਦੀਪ ਸਿੱਧੂ ਦੀ ਦਿਓਲ ਫੈਮਿਲੀ ਨਾਲ ਬਹੁਤ ਨੇੜਤਾ, ਹਾਂਜੀ, ਤੇ ਦਿਓਲ ਫੈਮਿਲੀ ਦੀ ਸਾਡੀ ਕੇਂਦਰ ਸਰਕਾਰ ਦੇ ਵਿੱਚ ਬਹੁਤ ਵੱਡੀ ਕਹਿ ਲਓ ਵੀ ਵਿੱਚ ਸ਼ਮੂਲੀਅਤ ਵੀ ਆ, ਉਹਨਾਂ ਨਾਲ ਨੇੜਤਾ ਵੀ ਆਪਾਂ ਕਹਿ ਸਕਦੇ ਹਾਂ। ਤੇ ਇਹ ਵੀ ਕਿਹਾ ਜਾਂਦਾ ਕਿ ਕਿਤੇ ਨਾ ਕਿਤੇ ਉਧਰੋਂ ਪ੍ਰਭਾਵਿਤ ਹੋ ਕੇ ਦੀਪ ਸਿੱਧੂ ਇਦਾਂ ਦੀਆਂ ਗੱਲਾਂ ਕਰ ਰਿਹਾ ਜਾਂ ਇਹ ਸਾਰਾ ਕੁਝ ਕਹਿ ਰਿਹਾ। ਇਸ ਤਰ੍ਹਾਂ ਦੀਆਂ ਗੱਲਾਂ ਵੀ ਜਿਹੜੀਆਂ ਕੁਝ ਜਿਹੜੇ ਸਾਡੇ ਪੱਤਰਕਾਰ ਭਾਈਚਾਰੇ ਦੇ ਵਿੱਚ ਜਾਂ ਆਪਾਂ ਲੋਕਾਂ ਵੱਲੋਂ ਜਿਹੜੀਆਂ ਇਹ ਗੱਲਾਂ ਕੁਝ ਬਾਹਰੋਂ ਅੰਦਰੋਂ ਚੱਕੀਆਂ ਜਾਂਦੀਆਂ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹ ਸਾਫ਼ ਜ਼ਰੂਰ ਕਰੋ ਤਾਂ ਜੋ ਸਭ ਨੂੰ ਪਤਾ ਲੱਗ ਸਕੇ। ਨਹੀਂ, ਦੇਖੋ, ਦਿਓਲ ਫੈਮਿਲੀ ਨਾਲ ਮੇਰਾ ਪਿਆਰ ਆ ਜੀ, ਭਾਈਚਾਰਾ ਸਭ ਕੁਝ ਹੈਗਾ, ਇਸ 'ਚ ਕੋਈ ਸ਼ੱਕ ਨਹੀਂ, ਪਰ ਮੇਰੇ ਸਿਧਾਂਤਕ ਵਖਰੇਵੇਂ ਆ, ਹਨਾ। ਮੈਂ ਇਸ ਧਰਤੀ ਤੇ ਜੰਮਿਆ, ਪੰਜਾਬ ਦੀ ਧਰਤੀ ਤੇ, ਇੱਥੋਂ ਦੀ ਮਿੱਟੀ ਨਾਲ ਜੁੜਿਆ ਹੋਇਆ ਜੀ। ਇੱਥੋਂ ਦੀ ਜਿਹੜੀ
ਇੱਥੋਂ ਦਾ ਦਰਦ ਆ ਸਾਡੇ ਲੋਕਾਂ ਦਾ, ਮੇਰੀ ਕੌਮ ਦਾ, ਉਹ ਮੇਰੇ ਅੰਦਰ ਆ ਜੀ, ਉਹ ਕਦੇ ਜਾ ਹੀ ਨਹੀਂ ਸਕਦਾ ਜੀ। ਇਸ ਕਰਕੇ ਸਾਡਾ ਕਈ ਵਾਰੀ ਇੱਕ ਘਰ 'ਚ ਰਹਿੰਦੇ ਹੋਏ ਵੀ ਦੋ ਭਰਾ ਵੱਖ-ਵੱਖ ਵੱਖਰੀ ਤਰ੍ਹਾਂ ਸੋਚ ਰੱਖ ਸਕਦੇ। ਰੱਖਦੇ ਆ ਜੀ। ਰੱਖਦੇ ਆ, ਆਮ ਤੌਰ ਤੇ ਆਪਾਂ ਦੇਖਿਆ ਇਹਨਾਂ ਨਾਲ ਉਹਨਾਂ ਦਾ ਰਿਸ਼ਤਾ ਨਹੀਂ ਘਟਦਾ। ਵੱਖਰੀ ਸੋਚ ਹੋ ਸਕਦੀ ਹੈ ਕਿਉਂਕਿ ਬਾਇਓਡਾਇਵਰਸਿਟੀ, ਕਲਚਰਲ ਡਾਇਵਰਸਿਟੀ ਹੈ, ਜਿਹੜੀ ਡਾਇਵਰਸਿਟੀ ਹੈ ਇਹ ਤਾਂ ਕੁਦਰਤ ਨੇ ਪੈਦਾ ਕੀਤੀ ਹੈ ਆਪਣੇ ਅੰਦਰ। ਇੱਕੋ ਤਰ੍ਹਾਂ ਦੇ ਫੁੱਲ ਨਹੀਂ ਹੋਣਗੇ ਦੁਨੀਆ 'ਚ, ਇੱਕੋ ਤਰ੍ਹਾਂ ਦੇ ਫੁੱਲ ਹੋਣਗੇ ਤਾਂ ਬਹੁਤ ਹੀ ਆਪਾਂ ਨੂੰ ਉਹ ਬੜੀ ਆਪਾਂ ਨੂੰ ਅਜੀਬ ਲੱਗੂਗਾ ਵੀ ਇੱਥੇ ਸਾਰੇ ਗੁਲਾਬ ਹੀ ਲੱਗੇ, ਹੁਣ ਤੁਸੀਂ ਗੁਲਾਬ ਦੀ ਜਿਹੜੀ ਉਹ ਖੂਬਸੂਰਤੀ ਹੈ ਉਹ ਖਤਮ ਹੋ ਜੂਗੀ ਜੀ, ਹਨਾ। ਉਵੇਂ ਹੀ ਮੇਰੇ ਜਿਹੜੇ ਸਿਧਾਂਤਕ ਵਖਰੇਵੇਂ ਆ ਉਹ ਦਿਓਲ ਪਰਿਵਾਰ ਨਾਲ ਹੋ ਸਕਦੇ ਆ ਤੇ ਹੈਗੇ ਵੀ ਆ। ਉਹ ਸਿਧਾਂਤਕ ਤੌਰ ਤੇ ਕਿਸੇ ਹੋਰ ਢੰਗ 'ਚ ਸੋਚਦੇ ਆ, ਮੈਂ ਕਿਸੇ ਹੋਰ ਢੰਗ 'ਚ ਸੋਚਦਾ। ਮੈਂ ਆਪਦੀ ਕੌਮ ਨੂੰ ਤੇ ਆਪਦੇ ਲੋਕਾਂ ਨੂੰ ਮੂਹਰੇ ਰੱਖਦਾ, ਉਸ ਤੋਂ ਬਾਅਦ ਕੋਈ ਦੇਸ਼ ਆਉਂਦਾ ਮੇਰੇ ਲਈ ਜੀ। ਇਹ ਮੇਰੇ ਲਈ ਪਹਿਲਾਂ ਆਈ ਐਮ ਫॉर ਮਾਈ ਪੀਪਲ। ਜੇ ਮੇਰੇ ਲੋਕਾਂ ਦੀ ਗੱਲ ਨਹੀਂ ਹੋ ਰਹੀ ਫਿਰ ਮੇਰੇ ਲਈ ਦੇਸ਼ ਕੋਈ ਮਾਇਨੇ ਨਹੀਂ ਰੱਖਦਾ ਜੀ। ਮੇਰੇ ਲੋਕਾਂ ਦੀ ਗੱਲ ਪਹਿਲਾਂ ਕਰੋ, ਫਿਰ ਅਸੀਂ ਦੇਸ਼ ਦੇ ਵਿੱਚ ਕੋਈ ਗੱਲ ਕਰ ਸਕਦੇ ਹਾਂ ਜਾਂ ਆਪਦੇ ਆਪ ਨੂੰ ਜੋੜ ਸਕਦੇ ਹਾਂ। ਤਾਂ ਇਸ ਕਰਕੇ ਇਹ ਮੇਰਾ ਇੱਕ ਸਿਧਾਂਤ ਆ। ਜੇ ਮੈਂ ਸੰਖੇਪ 'ਚ ਦੱਸਾਂ ਤਾਂ ਮੇਰੀ ਮਿੱਟੀ ਦੀ ਗੱਲ ਪਹਿਲਾਂ ਕਰੋ, ਸਾਡੇ ਪੰਜਾਬ ਦੀ ਗੱਲ ਪਹਿਲਾਂ ਕਰੋ। ਇੱਥੇ ਬਸਦੇ ਹਰ ਬਾਸ਼ਿੰਦੇ ਦੀ ਗੱਲ ਹੋਣੀ ਚਾਹੀਦੀ ਆ। ਬਿਲਕੁਲ। ਜੇ ਉਹ ਹੋ ਨਹੀਂ ਰਹੀ, ਤੁਸੀਂ ਦੇਖ ਲਓ ਜਿਹੜੀ ਮਰਜ਼ੀ ਰਵਾਇਤੀ ਪਾਰਟੀ ਲਾ ਲਓ, ਅਕਾਲੀ ਦਲ ਹੋਵੇ ਚਾਹੇ ਉਹ ਕਾਂਗਰਸ ਹੋਵੇ ਚਾਹੇ ਆਪ ਹੋਵੇ, ਹਰ ਬੰਦਾ ਦਿੱਲੀ ਤੋਂ ਆਪਰੇਟ ਕਰ ਰਿਹਾ। ਜੇ ਦਿੱਲੀ ਤੋਂ ਆਪਰੇਟ ਹੋਊਗਾ ਅਸੀਂ ਉਹਨਾਂ ਬੰਦਿਆਂ ਨਾਲ ਬੈਠ ਹੀ ਨਹੀਂ ਸਕਦੇ ਜੀ। ਅਸੀਂ ਸਿਧਾਂਤਕ ਤੌਰ ਤੇ ਉਹਨਾਂ ਦੇ ਨਾਲ ਤੁਰ ਹੀ ਨਹੀਂ ਸਕਦੇ, ਇੱਕ ਸਟੈਪ ਵੀ ਨਹੀਂ ਲੈ ਸਕਦੇ। ਤਾਂ ਇਸ ਕਰਕੇ ਬਾਕੀ ਗੱਲ ਇਹ ਆ, ਜਿਹੜੇ ਜਿਸ ਤਰ੍ਹਾਂ ਮੈਂ ਸੰਪੂਰਨ ਖੰਡਨ ਕੀਤਾ ਇਹਨਾਂ ਪਾਰਟੀ ਬੀਜੇਪੀ ਹੋਵੇ, ਕਾਂਗਰਸ ਹੋਵੇ, ਆਪ ਹੋਵੇ, ਅਕਾਲੀ ਦਲ ਹੋਵੇ, ਜੇ ਕੋਈ ਇਹ ਗੱਲ ਹੁੰਦੀ ਵੀ ਕਿਸੇ ਵਜ੍ਹਾ ਕਰਕੇ ਕਰ ਰਿਹਾ ਤਾਂ ਮੈਨੂੰ ਐਂ ਲੱਗਦਾ ਜੇ ਮੈਂ ਸਰਕਾਰ ਨੂੰ ਮੰਨਣਾ ਹੁੰਦਾ, ਮੇਰੇ ਲਈ ਸਰਕਾਰ ਨੂੰ ਮੰਨਣਾ ਜਾਂ ਉਹਨਾਂ ਤੋਂ ਕੁਛ ਨਾ ਕੁਛ ਲੈ ਡਿੱਗਣਾ ਬੜਾ ਈਜ਼ੀ ਸੀ। ਬਹੁਤ ਹੀ ਮੈਨੂੰ ਲੱਗਦਾ ਬਹੁਤ ਔਖੀ ਗੱਲ ਨਹੀਂ ਸੀ। ਉਹ ਮੇਰੇ ਲਈ ਤਾਂ ਬਹੁਤ ਕੁਝ ਲਈ ਬੈਠੇ ਸੀ, ਕਿਉਂਕਿ ਮੈਨੂੰ ਨਾ ਮੈਂ ਤਾਂ ਉਹ ਸਭ ਕੁਝ ਲਿਟਰਲੀ ਪਾਸੇ ਰੱਖਤਾ ਵੀ ਇਹ ਗੱਲਾਂ ਇੰਪੋਰਟੈਂਟ ਨਹੀਂ ਆ ਹਨਾ। ਸਾਡੀ ਆਪਦੀ ਆਵਾਜ਼ ਜਿਹੜੀ ਜੇ ਅਸੀਂ ਆਪਦੇ ਅੰਦਰ ਨੂੰ ਹੀ ਮਾਰ ਲਿਆ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸਾਡੇ ਕੌਮ ਦੇ ਮਹਾਨ ਸ਼ਹੀਦ ਆ, ਉਹਨਾਂ ਨੇ ਜਿਵੇਂ ਗੱਲ ਕਹੀ ਸੀ ਵੀ ਸਰੀਰਕ ਮੌਤ ਨਹੀਂ ਹੁੰਦੀ, ਆਤਮਾ ਦਾ ਮਰ ਜਾਣਾ ਜਿਹੜੀ ਉਹ ਮੌਤ ਕਹੀ ਜਾਂਦੀ ਹੈ। ਜੇ ਆਪਦੀ ਆਤਮਾ ਹੀ ਮਾਰ ਲਈ ਅਸੀਂ ਤੇ ਗੱਲ ਖਤਮ ਹੋ ਜੂਗੀ ਜੀ ਉੱਥੇ ਹੀ ਫਿਰ। ਕਿਉਂਕਿ ਇਸ ਤਰ੍ਹਾਂ ਦੇ ਕਾਫੀ ਸਵਾਲ ਉੱਠ ਰਹੇ ਸੀਗੇ ਤੇ ਮੈਨੂੰ ਲੱਗਦਾ ਸੀ ਕਿ ਤੁਹਾਡੇ ਵੱਲੋਂ ਇਹਨਾਂ ਦਾ ਜਵਾਬ ਦਿੱਤਾ ਜਾਣਾ ਜ਼ਰੂਰੀ ਹੈ। ਸੋ ਇਸ ਕਰਕੇ ਇਹ ਸਵਾਲ ਕੀਤਾ ਗਿਆ। ਸੋ ਇਸ ਦੇ ਨਾਲ ਅਗਰ ਕੱਲ੍ਹ ਨੂੰ ਤੁਹਾਨੂੰ ਕੋਈ ਰਵਾਇਤੀ ਪਾਰਟੀ ਹੈ ਹਾਂਜੀ ਤੁਹਾਨੂੰ ਪੋਲੀਟੀਕਲ ਸਿਸਟਮ ਦੇ ਵਿੱਚ ਆਉਣ ਲਈ ਨਿਯੁਕਤਾ ਦਿੰਦੀ ਹੈ ਹਾਂਜੀ ਤਾਂ ਤੁਹਾਡਾ ਜਵਾਬ ਕੀ ਹੋ? ਮੈਨੂੰ ਨਿਯੁਕਤੇ ਮਿਲ ਰਹੇ ਆ ਜੀ ਤੇ ਮੇਰਾ ਜਵਾਬ ਤਾਂ ਇਹੀ ਆ ਵੀ ਅਸੀਂ ਉਹਨਾਂ ਨਾਲ ਇੱਕ ਕਦਮ ਵੀ ਨਹੀਂ ਤੁਰ ਸਕਦੇ। ਤੁਰਾਂਗੇ ਤਾਂ ਜੇ ਉਹ ਸੰਪੂਰਨ ਤੌਰ ਤੇ ਸੰਗਤ ਦੇ ਸਾਹਮਣੇ ਆ ਕੇ ਇਹ ਗੱਲ ਕਹੇ ਵੀ ਮੇਰਾ ਦਿੱਲੀ ਨਾਲ ਕੋਈ ਲੈਣਾ ਦੇਣਾ ਨਹੀਂ ਆ, ਅਸੀਂ ਕਿਸੇ ਤੋਂ ਕੋਈ ਵਜ਼ਾਰਤਾਂ ਨਹੀਂ ਲੈਣੀਆਂ, ਸਾਡੀ ਕਿਸੇ ਨਾਲ ਕੋਈ ਮੰਤਰੀ ਪਦ ਨਾਲ ਗੱਲ ਨਹੀਂ ਚੱਲ ਰਹੀ, ਅਸੀਂ ਆਪਦੀ ਧਰਤੀ ਲਈ ਕਰਾਂਗੇ ਜੋ ਅੱਜ ਤੋਂ ਬਾਅਦ ਕੁਝ ਕਰਾਂਗੇ। ਸਾਨੂੰ ਭਰੋਸੇ ਨਾ ਦੇਣ ਸਿਰਫ ਗੱਲਾਂ 'ਚ, ਕਿਉਂਕਿ ਗੱਲਾਂ ਦੇ ਭਰੋਸੇ ਬਹੁਤ ਦਿੱਤੇ ਗਏ ਆ, ਬੜੀਆਂ ਗਦਾਰੀਆਂ ਹੋ ਗਈਆਂ ਸਾਡੇ ਨਾਲ। ਅਸੀਂ ਆਪਦੇ ਆਪ ਨੂੰ ਉਹਨਾਂ ਭਰੋਸੇ 'ਚ ਤੁਸੀਂ ਦੇਖ ਲਓ, ਆਪਣਾ ਸਰਬੱਤ ਖਾਲਸਾ ਦੇਖ ਲਓ ਜੀ ਹਨਾ, ਤੁਸੀਂ ਹੋਰ ਕੋਈ ਸਾਡੀ ਮੂਵਮੈਂਟ ਦੇਖ ਲਓ। ਜਦੋਂ ਇਹ ਸਰਕਾਰਾਂ ਇਹ ਕਹਿ ਜਾਂਦੀਆਂ ਸਾਡੀ ਦਿੱਲੀ ਨਾਲ ਗੱਲ ਹੋ ਗਈ, ਮੰਗਾਂ ਮੰਨਣੀਆਂ ਜਾਣਗੀਆਂ, ਉਦੋਂ ਹੀ ਸਾਡੇ ਬੰਦੇ ਗੱਲਾਂ ਮੰਨ ਕੇ ਆਪਦੀ ਮੂਵਮੈਂਟ ਖਤਮ ਕਰ ਦਿੰਦੇ ਆ। ਹੁਣ ਤੱਕ ਸਾਨੂੰ ਬਰਗਾੜੀ ਦਾ ਜਿਹੜਾ ਇਨਸਾਫ ਨਹੀਂ ਮਿਲਿਆ, ਉਹ ਨਹੀਂ ਮਿਲਿਆ। ਗ੍ਰੰਥ ਸਾਹਿਬ ਦੇ ਸਰੂਪ ਗਲੀਆਂ 'ਚ ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਖਿਲਾਰੇ ਗਏ ਤੇ ਜੇ ਅਸੀਂ ਉਹਦੇ ਇਨਸਾਫ ਦੀ ਮੰਗ ਕਰਦੇ ਆ ਸਾਡੇ ਤੇ ਗੋਲੀਆਂ ਚਲਾਉਂਦੇ ਆ। ਫਿਰ ਅਸੀਂ ਕਿਹੜੀ ਹਕੂਮਤ ਦੀ ਗੱਲ ਕਰਦੇ ਆ, ਕਿਹੜੀ ਰਵਾਇਤੀ ਪਾਰਟੀਆਂ ਦੀ ਗੱਲ ਕਰਦੇ? ਇਹਨਾਂ ਦਾ ਤਾਂ ਖੰਡਨ ਕਰੋ। ਹੁਣ ਇਹਨਾਂ ਨੂੰ ਤਾਂ ਕਹੋ ਬਸ ਹੁਣ ਛੁੱਟੀ ਤੇ ਜਾਓ। ਇਹਨਾਂ ਨੇ ਪੈਸੇ ਪੂਸੇ ਬਹੁਤ ਬਣਾ ਲਏ, ਇਹਨਾਂ ਦੇ ਫਾਰਮ ਹਾਊਸਿਸ ਵੀ ਆ, ਇਹਨਾਂ ਕੋਲੇ ਬਾਹਰ ਪ੍ਰਾਪਰਟੀਆਂ ਵੀ ਆ, ਇਹਨਾਂ ਨੂੰ ਕਹੋ ਇੰਜੋਏ ਕਰੋ ਜਾ ਕੇ। ਹੁਣ ਤੁਸੀਂ ਆਪਦੀ ਧਰਤੀ ਲਈ ਤਾਂ ਕੁਝ ਕਰ ਨਹੀਂ ਸਕੇ, ਹੁਣ ਜਾ ਕੇ ਜਿਹੜਾ ਇਕੱਠਾ ਕੀਤਾ ਉਹ ਇੰਜੋਏ ਕਰ ਲਓ, ਲੋਕਾਂ ਨੂੰ ਦੇ ਦਿਓ, ਅਸੀਂ ਕਰ ਲਾਂਗੇ ਜਿਹੜਾ ਕੁਝ ਕਰਨਾ ਆਪਦੀ ਧਰਤੀ ਲਈ ਹੁਣ, ਔਰ ਬਹੁਤ ਵਧੀਆ ਕਰਾਂਗੇ। ਇਸ ਕਰਕੇ ਮੈਨੂੰ ਐਂ ਲੱਗਦਾ ਸਾਡੇ ਜਥੇਦਾਰ ਸਾਹਿਬਾਨ ਆ, ਚਾਹੇ ਅਕਾਲ ਤਖਤ ਸਾਹਿਬ ਦੇ, ਬੜੇ ਸਤਿਕਾਰਯੋਗ ਆ, ਕੋਈ ਵੀ ਸਾਡੇ ਜਿਹੜੇ ਚਾਹੇ ਪ੍ਰਧਾਨ ਸਾਹਿਬ ਆ SGPC ਦੇ,
ਇਹ ਲੋਕ ਆਪਦੀਆਂ ਮਜਬੂਰੀਆਂ ਨੂੰ ਉਹਨਾਂ ਕੁਰਸੀਆਂ ਤੇ ਨਾ ਬਿਠਾਉਣ, ਪੰਥ ਨੂੰ ਵੀ ਸੇਧ ਦੇਣ ਤੇ ਸਾਡੇ ਰਾਜਸੀ ਜਿਹੜੇ ਚਿਹਰੇ ਆ ਜਾਂ ਅਸੀਂ ਨਵੇਂ ਪੈਦਾ ਕਰੀਏ ਉਹ ਸਾਡੇ ਪੰਜਾਬ ਨੂੰ ਤੇ ਕੌਮ ਨੂੰ ਸੇਧ ਦੇਣ, ਫੇਰ ਹੀ ਗੱਲ ਬਣੂਗੀ। ਸਾਨੂੰ ਆਪਦੇ ਹੱਕਾਂ ਲਈ ਲੜਨਾ ਪਊਗਾ। ਉਹ ਲੜਾਈ ਤਰੀਕੇ ਤੇ ਸਲੀਕੇ ਨਾਲ ਹੀ ਹੋਣੀ ਚਾਹੀਦੀ ਆ, ਕਿਉਂਕਿ ਜਿਹੜਾ ਨੈਰੇਟਿਵ ਇੰਡੀਅਨ ਸਟੇਟ ਕ੍ਰੀਏਟ ਕਰ ਸਕਦੀ ਆ ਉਹ ਅਸੀਂ ਹਜੇ ਸਾਡੇ ਹੱਥ 'ਚ ਓਨੀ ਫੋਰਸ ਨਹੀਂ ਆ ਅਸੀਂ ਕ੍ਰੀਏਟ ਕਰ ਸਕੀਏ। ਸਾਡੇ ਨੈਰੇਟਿਵ ਨੂੰ ਜੇ ਅਸੀਂ ਤਰੀਕਾ ਸਲੀਕਾ ਭੁੱਲੇ, ਸਾਨੂੰ ਉੱਥੇ ਜਿਵੇਂ ਉਹ ਇੱਕ ਉਹੀ ਗੱਲ ਆ ਵੀ ਜੇ ਆਪਾਂ ਕਿਸੇ ਨਾਲ ਲੜ ਪਈਏ ਤੇ ਬਾਈ ਚਾਂਸ ਜੇ ਆਪਾਂ ਗਾਲ ਕੱਢ ਦਈਏ, ਗਲਤੀ ਸਾਰੀ ਆਪਣੀ ਹੋ ਜਾਂਦੀ ਹੈ ਜੀ, ਹਨਾ। ਇੱਥੇ ਅਸੀਂ ਗਾਲ ਨਹੀਂ ਕੱਢ ਸਕਦੇ। ਸਾਨੂੰ ਤਰੀਕੇ ਸਲੀਕੇ ਤੇ ਭਾਸ਼ਾ ਤੇ ਬੜਾ ਧਿਆਨ ਰੱਖਣਾ ਪਊਗਾ। ਸਾਡੇ ਵਿਦਵਾਨਾਂ ਨੂੰ ਸਾਨੂੰ ਗਾਈਡ ਕਰਨਾ ਪਊਗਾ। ਸਾਨੂੰ ਨਵੀਂ ਰਣਨੀਤੀ ਘੜਨੀ ਪੈਣੀ ਆ। ਨਵੇਂ ਮੇਰੇ ਖਿਆਲ 'ਚ ਸਾਡੇ ਕੋਲੇ ਜਿਹੜੀ ਇੱਕ ਵਿਉਂਤ ਬੰਦੀ ਉਹ ਹੋਣੀ ਚਾਹੀਦੀ ਆ, ਫੇਰ ਹੀ ਇਹ ਲੜਾਈ ਲੜੀ ਜਾ ਸਕਦੀ ਹੈ ਜੀ। ਆਖਰ ਦੇ ਵਿੱਚ ਤੁਹਾਨੂੰ ਕਹਿਣਾ ਚਾਹੂੰਗਾ ਕਿ ਤੁਸੀਂ ਇੱਕ ਸੁਨੇਹਾ ਜਿਹੜਾ ਕੌਮ ਦੇ ਨਾਂ ਕਹਿ ਲਓ ਜਾਂ ਆਪਣੇ ਪੰਜਾਬੀ ਭਰਾਵਾਂ ਦੇ ਨਾਂ ਇੱਕ ਸੁਨੇਹਾ ਕੀ ਦੇਣਾ ਚਾਹੋ? ਸੁਨੇਹਾ ਮੇਰਾ ਜਿਹੜਾ ਆਪਣੇ ਪੰਜਾਬ ਦੇ ਲੋਕਾਂ ਨੂੰ ਆ, ਕੌਮ ਨੂੰ ਆ, ਜਾਂ ਇੱਥੇ ਜਿਹੜੇ ਪੰਜਾਬ ਦੀ ਧਰਤੀ ਤੇ ਕੋਈ ਵੀ ਵਰਗ ਆ, ਉਹ ਵਰਗ ਨੂੰ ਆ ਵੀ ਤਖਤ ਆ ਉਹ ਪਲਟ ਹੋਵੇ ਸੰਪੂਰਨ ਤੌਰ ਤੇ ਜੀ। ਤਾਂ ਫਿਰ ਜਿਵੇਂ ਮੈਂ ਹੁਣ ਕਿਹਾ ਸੀ ਵੀ ਤਖਤ ਵੀ ਪਲਟੇ ਜਾਏਂਗੇ, ਤਾਜ ਵੀ ਪਲਟੇ ਜਾਏਂਗੇ, ਇਹੀ ਸੁਨੇਹਾ ਜੀ। ਅਦਰਵਾਈਜ਼ ਗੱਲ ਨਹੀਂ ਬਣ ਸਕਦੀ। ਸਾਨੂੰ ਗੱਲਾਂ 'ਚ ਨਹੀਂ, ਅਸੀਂ ਬਹੁਤ ਗੱਲਾਂ 'ਚ ਆ ਗਏ, ਗੱਲਾਂ ਸਾਡੇ ਨਾਲ ਵਾਅਦੇ ਬਹੁਤ ਹੋ ਗਏ, ਉਹ ਸਾਰੇ ਵਾਅਦੇ ਮੁੱਕਰ ਗਏ ਸਾਡੇ ਨਾਲ। ਸਾਨੂੰ ਆ ਕੇ ਭਰੋਸੇ ਬੜੇ ਦਵਾਏ ਗਏ ਤੇ ਉੱਥੇ ਵੀ ਸਾਡੇ ਨਾਲ ਬੜਾ ਗਦਾਰੀਆਂ ਹੋਈਆਂ ਤੇ ਸਾਨੂੰ ਉਹਨਾਂ ਸਾਰੇ ਵਰਤਾਰਿਆਂ ਤੋਂ ਸਿੱਖਣਾ ਵੀ ਪਊਗਾ, ਐਨਾਲਾਈਜ਼ ਕਰਨਾ ਪਊਗਾ ਤੇ ਇੱਕ ਨਵਾਂ ਸਿਸਟਮ ਉਸਾਰਨਾ ਪਊਗਾ ਇਸ ਧਰਤੀ ਤੇ। ਇਹੋ ਜਿਹਾ ਸਿਸਟਮ ਜਿਹਦਾ ਹਰ ਵਰਗ ਨਾਲ ਬੜੀ ਗੂੜੀ ਸਾਂਝ ਹੋਵੇ, ਪਿਆਰ ਦੀ, ਭਾਈਚਾਰੇ, ਇਨਸਿਕਿਉਰ ਜਾਂ ਸੁਰੱਖਿਅਤ ਨਾ ਮਹਿਸੂਸ ਕਰੇ ਤੇ ਉਹ ਇੱਕ ਪ੍ਰੋਸਪੈਰਿਟੀ ਜਾਂ ਉਹ ਜਿਹਾ ਇੱਕ ਸਿਸਟਮ ਸਾਨੂੰ ਡਿਵੈਲਪ ਕਰਨਾ ਪਊਗਾ। ਉਹ ਜਮਾਂ ਮੈਨੂੰ ਲੱਗਦਾ ਜ਼ੀਰੋ ਤੋਂ ਜਾਂ ਉਦੋਂ ਵੀ ਥੱਲੇ ਤੁਰਨਾ ਪਊਗਾ, ਹਨਾ। ਜੇ ਅਸੀਂ ਇਹ ਕਹਾਂਗੇ ਵੀ ਅਕਾਲੀ ਦਲ ਕਰੂਗਾ ਜਾਂ ਕੈਪਟਨ ਸਾਹਿਬ ਕਰਨਗੇ ਜਾਂ ਕੋਈ ਆਪ ਦਾ ਲੀਡਰ ਸਾਨੂੰ ਕਰਕੇ ਦੇਊਗਾ, ਉਹ ਨਹੀਂ ਹੋ ਸਕਦਾ, ਹੋ ਹੀ ਨਹੀਂ ਸਕਦਾ। ਉਹਨਾਂ ਦੀ ਜਿਹੜੀਆਂ ਪੈੜਾਂ ਉਹ ਦਿੱਲੀ ਜਾ ਕੇ ਜਾਂ ਉੱਥੋਂ ਸ਼ੁਰੂ ਹੁੰਦੀਆਂ ਜਾਂ ਉੱਥੇ ਖਤਮ ਹੋ ਜਾਂਦੀਆਂ। ਸਾਡੀਆਂ ਪੈੜਾਂ ਇਸੇ ਧਰਤੀ ਤੇ ਹੀ ਚਾਹੀਦੀਆਂ ਸਾਨੂੰ ਪਹਿਲਾਂ। ਤਾਂ ਇਹੀ ਸੁਨੇਹਾ ਜੀ ਵੀ ਤਖਤ ਵੀ ਪਲਟੇ ਜਾਏਂਗੇ, ਤਾਜ ਵੀ ਪਲਟੇ ਜਾਏਂਗੇ। ਸੋ ਇਹ ਸਨ ਦੀਪ ਸਿੱਧੂ, ਜਿਨ੍ਹਾਂ ਵੱਲੋਂ ਜੋ ਗੱਲਾਂ ਇਹਨਾਂ ਨਾਲ ਜੁੜੀਆਂ ਗਈਆਂ, ਜੋ ਵਿਵਾਦ ਇਹਨਾਂ ਵੱਲੋਂ ਕਿਹਾ ਗਿਆ ਕਿ ਉਹ ਵਿਵਾਦ ਨਹੀਂ ਸੀ, ਉਹਨਾਂ ਵੱਲੋਂ ਉਠਾਏ ਗਏ ਸਵਾਲ ਸੀ, ਜੋ ਸਵਾਲਾਂ ਦੇ ਘੇਰੇ ਦੇ ਵਿੱਚ ਇਹਨਾਂ ਨੂੰ ਖੜਾ ਕੀਤਾ ਗਿਆ, ਉਹਨਾਂ ਦੇ ਜਵਾਬ ਬੜੀ ਬੇਬਾਕੀ ਨਾਲ ਤੇ ਬੜੀ ਖੁੱਲ੍ਹਦਿਲੀ ਨਾਲ ਤੇ ਖਾਸ ਕਰਕੇ ਪੰਜਾਬ ਦੇ ਦਰਦ ਨੂੰ ਸਮਝਦੇ ਹੋਏ, ਪੰਜਾਬ ਦੇ ਦਰਦ ਵਾਸਤੇ ਉਹਨਾਂ ਨੇ ਆਪਣੇ ਵੱਲੋਂ ਇੱਕ ਸਿਸਟਮ ਖੜਾ ਕਰਨ ਦੀ ਜਿਹੜੀ ਗੱਲ ਕਹੀ ਜਾ ਰਹੀ ਹੈ। ਸੋ ਆਉਣ ਵਾਲੇ ਸਮੇਂ 'ਚ ਦੇਖਣਾ ਹੋਊਗਾ ਕਿ ਕਿਸ ਤਰ੍ਹਾਂ ਦਾ ਸਿਸਟਮ ਇਹ ਖੜਾ ਕਰਦੇ ਆ, ਕਿਸ ਤਰੀਕੇ ਨਾਲ ਪੰਜਾਬ ਨੂੰ ਚਲਾਉਣ ਵਾਸਤੇ ਜਾਂ ਪੰਜਾਬ ਦੇ ਰਾਜਨੀਤਿਕ ਮਾਹੌਲ ਦੇ ਵਿੱਚ, ਗਲਿਆਰਿਆਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਚਰਚਾਵਾਂ ਦੀਪ ਸਿੱਧੂ ਦੇ ਬਾਰੇ ਹੁੰਦੀਆਂ, ਇਹ ਆਉਣ ਵਾਲਾ ਸਮਾਂ ਦੱਸੂਗਾ। ਸੋ ਜੁੜੇ ਰਹੋ ਇੰਡੋਸ TV ਆਸਟ੍ਰੇਲੀਆ ਨਾਲ। ਧੰਨਵਾਦ।